47 ਤੋਂ ਬਾਅਦ ਜਦੋਂ ਆਪਣੀ ਲਗਭਗ 40% ਆਬਾਦੀ ਇੱਧਰਲੇ ਪੰਜਾਬ 'ਚ ਆਈ, ਲਹਿੰਦੇ ਪੰਜਾਬ 'ਚੋਂ। ਲਹਿੰਦੇ ਪੰਜਾਬ 'ਚ ਤਾਂ ਅੰਗਰੇਜ਼ਾਂ ਨੇ 19ਵੀਂ ਸਦੀ ਦੇ ਅਖੀਰ ਤੋਂ ਕੈਨਾਲ ਸਿਸਟਮ, ਨਹਿਰੀ ਸਿਸਟਮ ਡਿਵੈਲਪ ਕੀਤਾ ਸੀ। ਔਰ ਉਹ ਤਾਂ ਲਹਿ ਲਹਾਂ ਦੀਆਂ ਫਸਲਾਂ ਵਾਲੀਆਂ 12 ਸਨ, ਉਹ ਲਹਿਲਪੁਰ ਹੋਏ, ਮਿੰਟਗੁਮਰੀ ਹੋਏ ਔਰ ਇਹ ਸਾਰਾ ਇਲਾਕਾ। ਲੇਕਿਨ ਇਹ ਈਸਟ ਪੰਜਾਬ ਜਿਹੜਾ ਹੈ ਇਹ ਤਾਂ ਬਿਲਕੁਲ ਫੂਡ ਡੈਫਿਸਿਟ ਸੀ। ਭਾਰਤ ਦਾ ਢਿੱਡ ਭਰਨ ਵਾਲਾ ਇੰਨਾ ਅੰਨ ਪੈਦਾ ਕੀਤਾ ਕਿ ਉਹ ਭਾਰਤ ਜਿਹੜਾ ਠੂਠਾ ਲੈ ਕੇ, ਜਿਨ੍ਹਾਂ ਦੀ ਪ੍ਰਾਈਮ ਮਿਨਿਸਟਰ ਇੱਥੇ ਦੌੜੀ ਹੁੰਦੀ ਸੀ ਇੰਦਰਾ ਗਾਂਧੀ, ਅਮਰੀਕਾ ਦੀ, ਉਹ ਲਾਲ ਕਣਕ ਮੰਗਣ ਦੇ ਲਈ। ਸੋ ਇਸ ਕਿਸਮ ਦੀ ਹਿਊਮਿਲੇਸ਼ਨ ਚੋਂ ਜਿਸ ਸਿੱਖ ਕਿਰਸਾਣੀ ਨੇ ਕੱਢਿਆ, ਡਾਇਸਪੋਰਾ ਸਿੱਖਾਂ ਦੇ ਐਫਰਟ ਨੇ ਇਸ ਮੂਵਮੈਂਟ ਨੂੰ ਇੰਟਰਨੈਸ਼ਨਲ ਇੱਕ ਦਿੱਖ ਦਿੱਤੀ, ਸਪੋਰਟ ਉਹਦੇ ਚੋਂ ਥਰੋ ਹੋ। ਔਰ ਜੇ ਉਹਨਾਂ ਦਾ ਕੋਈ ਵੀ ਕਿਸੇ ਕਿਸਮ ਦਾ ਨੁਕਸਾਨ ਹੋਇਆ ਤਾਂ ਫਿਰ ਸਿੱਖ ਕੌਮ ਦਿੱਲੀ ਤਖਤ ਦੇ ਪੈਰਾਂ ਥੱਲੇ ਅੱਗ ਦੇ ਭਾਂਬੜ ਬਾਲ ਦੇਵੇਗੀ। ਜੇ ਇਸ ਕਿਸਮ ਦਾ ਕੁਝ ਵਾਪਰਦਾ ਹੈ, ਔਰ ਇਹ ਮੋਦੀ ਸਰਕਾਰ ਨੇ ਸਿੱਖ ਕੌਮ ਦਾ ਜਲਵਾ ਦੇਖ ਲਿਆ, ਬਹੁਤ ਚੰਗੀ ਤਰ੍ਹਾਂ ਦੇਖ ਲਿਆ। जी का खालसा वाहिगुरू जी की फतेह। अस्सलाम वालेकुम। दाव बर्ड्स वहाँ थोड़ी होस्ट नीलम कौर मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 3 नवंबर 2021 17 मगर नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ, ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਬੈਲਫਾਬਿਕਲ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਹਮੇਸ਼ਾ ਤਰ੍ਹਾਂ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਭੁਪਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਭੁਪਿੰਦਰ ਸਿੰਘ ਜੀ ਹੋਰਾਂ ਨੇ ਖੇਤੀ ਕਾਨੂੰਨ ਅਧਿਕਾਰਿਤ ਤੌਰ ਤੇ ਵਾਪਸ ਲੈਣ ਤੇ ਜੜੀ ਵਧਾਈ ਦਿੱਤੀ ਹੈ ਔਰ ਦਿੱਲੀ ਦੇ ਬਾਰਡਰ ਤੇ ਬਜ਼ੁਰਗਾਂ, ਪੁਲਿਸ ਅਤੇ ਗੋਦੀ ਮੀਡੀਆ ਦੇ ਪ੍ਰੋਪੇਗੈਂਡੇ ਦਾ ਜਵਾਬ ਦੇਣ ਵਾਲੇ ਨੌਜਵਾਨਾਂ, ਬਾਹਰਲੇ ਮੁਲਕਾਂ ਵਿੱਚ ਬੈਠੇ ਵੀਰਾਂ ਭੈਣਾਂ ਜਿਨ੍ਹਾਂ ਲੰਗਰਾਂ ਵਿੱਚ ਸੇਵਾ ਕੀਤੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਕਿਸਾਨੀ ਸੰਘਰਸ਼ ਨੂੰ ਜਿਹੜਾ ਉਭਾਰਿਆ, ਇਹਨਾਂ ਸਾਰਿਆਂ ਦਾ ਧੰਨਵਾਦ। ਸੋ ਇਹ ਸਾਰਾ ਵਰਤਾਰਾ ਸਾਡੀ ਤਾਕਤ ਦਰਸਾਉਂਦਾ ਹੈ ਅਤੇ ਸਾਨੂੰ ਇਸ ਤਾਕਤ ਨੂੰ ਤਰੀਕੇ ਨਾਲ ਵਰਤਣ ਲਈ ਇੰਸਟੀਟਿਊਸ਼ਨ ਦੀ ਖਾਸ ਲੋੜ ਹੈ। ਸੋ ਇਸ ਸੰਘਰਸ਼ ਨੂੰ ਅੱਗੇ ਤੋਰਨਗੇ ਸੋ ਟੀਵੀ 84 ਵਰਗੇ ਅਦਾਰਿਆਂ ਦਾ ਜਿਹੜਾ ਅਹਿਮ ਯੋਗਦਾਨ ਰਿਹਾ ਹੈ ਅਤੇ ਅਗਾਂਹ ਹੋਰ ਵਧੇਰੇ ਯੋਗਦਾਨ ਲਾਜ਼ਮੀ ਦਿਖ ਰਿਹਾ ਹੈ। ਸੋ ਸਭ ਦਾ ਧੰਨਵਾਦ। ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੁਪਿੰਦਰ ਸਿੰਘ ਜੀ ਹੋਰਾਂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਹੜਾ ਕਿਸਾਨੀ ਸੰਘਰਸ਼ ਦੀ ਜਿਹੜੀ ਜਿੱਤ ਹੋਈ ਹੈ ਉਸ ਵਿੱਚ ਕਿਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਪਾਰਲੀਮੈਂਟ ਵੱਲੋਂ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਕਿਸਾਨ ਮੋਰਚੇ ਦੀ ਜਿੱਤ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਫੈਕਟਰਸ ਤੇ ਵਿਚਾਰ ਚਰਚਾ ਜਿਹੜੀ ਉਹ ਹੋ ਰਹੀ ਹੈ। ਸੋ ਇਸ ਗੱਲ ਦਾ ਧਿਆਨ ਰਹੇ ਕਿ ਕਿਸਾਨ ਇਸ਼ੂ ਨੂੰ ਇੰਟਰਨੈਸ਼ਨਲ ਪੱਧਰ ਤੇ ਪਹੁੰਚਾਉਣ ਵਿੱਚ ਡਾਇਸਪੋਰਾ ਸਿੱਖਾਂ ਦੀ ਜਿਹੜੀ ਵੱਡੀ ਭੂਮਿਕਾ ਹੈ। ਸੋ ਡਾਇਸਪੋਰਾ ਸਿੱਖਾਂ ਦੀ ਬਦੌਲਤ ਹੀ ਇੰਟਰਨੈਸ਼ਨਲ ਪਰਸਨੈਲਿਟੀਜ਼ ਜਿਵੇਂ ਕਿ ਪੌਪ ਸਟਾਰ ਰਿਹਾਨਾ, ਇਨਵਾਇਰਨਮੈਂਟ ਦੀ ਜਿਹੜੀ ਐਕਟਿਵਿਸਟ ਗ੍ਰੇਟਾ ਥਨਬਰਗਸ, ਕਮੇਡੀਅਨ ਹਸਨ ਮਿਨਹਾਸ ਆਦਿ ਨੇ ਕਿਸਾਨ ਐਜੀਟੇਸ਼ਨ ਦੇ ਹੱਕ ਵਿੱਚ ਆਵਾਜ਼ ਉਠਾਈ। ਸੋ ਕਿਸਾਨ ਮੋਰਚੇ ਦੇ ਹੋਰ ਵੀ ਹਾਂ ਪੱਕੀ ਜਿਹੜੇ ਪਹਿਲੂ ਨੇ
ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦਾ ਪ੍ਰੋਗਰਾਮ, ਜਿਹਦੇ 'ਚ ਖਾਸ ਤੌਰ 'ਤੇ ਹਰਪ੍ਰੀਤ ਸਿੰਘ ਰਾਣਾ ਜੀ ਨੂੰ ਅਸੀਂ ਟ੍ਰਿਬਿਊਟ ਦਿੱਤੀ ਸੀ, ਉਸ ਦੇ ਨਾਲ ਉਹਨਾਂ ਨੇ ਵੀ ਆਪਣੇ ਗਮ ਦਾ, ਅਫਸੋਸ ਦਾ ਇਜ਼ਹਾਰ ਕੀਤਾ। ਡਾਕਟਰ ਰਵਿੰਦਰ ਸਿੰਘ, ਉਹਨਾਂ ਨੇ ਵੀ ਸਾਨੂੰ ਲਿਖਿਆ, ਹੋਰ ਵੀ ਬਹੁਤ ਸਾਰੀਆਂ ਲਿਖਤਾਂ ਨੇ। ਔਰ ਅਸੀਂ ਸਮਝਦੇ ਹਾਂ ਕਿ ਜਿਵੇਂ ਸਮੁੱਚੀ ਕੌਮ ਨੇ ਚਾਰ ਚਫੇਰਿਓਂ ਔਰ ਈਵਨ ਪੰਜਾਬ ਦੇ ਹਵਾਲੇ ਨਾਲ ਵੀ ਜਿਹੜੀਆਂ ਜਥੇਬੰਦੀਆਂ ਉੱਥੇ ਪੰਥਕ ਪਿੜ ਦੇ ਵਿੱਚ ਸਰਗਰਮ ਨੇ, ਉਹਨਾਂ ਵੱਲੋਂ ਵੀ ਜਿਹੜੇ ਨੇ ਉਹ ਸ਼ੋਕ ਸਨੇਹ, ਅਫਸੋਸ ਦੇ ਸਨੇਹ ਆਏ ਨੇ। ਬਿਲਕੁਲ ਬਾਹਰ ਵੀ ਕਟਿੰਗ ਅਕ੍ਰੋਸ ਗਰੁੱਪ ਲਾਈਨ ਹਰ ਇੱਕ ਨੇ ਜਿਹੜਾ ਉਹ ਇਸ ਸਾਰੇ ਦੇ ਉੱਤੇ ਦੁੱਖ ਦਾ ਇਜ਼ਹਾਰ ਵੀ ਕੀਤਾ। ਔਰ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਮੋਸਟ ਲਾਈਕਲੀ, ਜਿਵੇਂ ਮੈਂ ਕਿਹਾ ਸੀ, ਅਜੇ ਫਾਈਨਲ ਤਾਂ ਨਹੀਂ ਹੋਇਆ, ਸੈਚਰਡੇ ਦੀ ਪੋਸੀਬਿਲਿਟੀ ਹੈ ਉਹਨਾਂ ਦੀ ਕ੍ਰੀਮੇਸ਼ਨ ਔਰ ਅੰਤਮ ਅਰਦਾਸ ਦੀ, ਜਦੋਂ ਕਿ ਇੱਕ ਬਹੁਤ ਵੱਡਾ ਇਕੱਠ ਹੋਏਗਾ। ਔਰ ਅਸੀਂ ਅਮਰੀਕਾ ਦੇ ਐਟਲੀਸਟ ਅੱਡ-ਅੱਡ ਥਾਵਾਂ 'ਤੇ ਬੈਠੇ ਪੰਥ ਦਰਦੀ ਵੀਰਾਂ ਨੂੰ ਇਹ ਜ਼ਰੂਰ ਗੁਜ਼ਾਰਿਸ਼ ਕਰਾਂਗੇ ਕਿ ਉਹ ਆਪਣੇ ਨੁਮਾਇੰਦੇ ਜਿਹੜੇ ਨੇ ਇਸ ਦੇ ਵਿੱਚ ਜ਼ਰੂਰ ਭੇਜਣ, ਕਿਉਂਕਿ ਇਸ ਦੇ ਨਾਲ ਖਾਲਿਸਤਾਨ ਦੀ ਮੂਵਮੈਂਟ ਨੂੰ ਵੀ, ਬੇਸ਼ੱਕ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਜਿਹੜਾ ਕੌਮ ਦੇ ਰਾਹ 'ਤੇ ਕੁਰਬਾਨ ਹੁੰਦਾ ਉਹ ਤਾਂ ਰੁਤਬਾ ਗੁਰੂ ਦੀ ਗੋਦ ਦਾ ਹਾਸਲ ਕਰਦਾ ਹੀ ਹੈ, ਪਰ ਇਸ ਦੇ ਨਾਲ ਜਿਹੜੇ ਜਿਸ ਕੌਜ਼ ਦੇ ਲਈ ਕੋਈ ਜੁੜਿਆ ਹੁੰਦਾ, ਔਰ ਜਿਵੇਂ ਅੱਜ ਖਾਲਿਸਤਾਨ ਦੀ ਸਟਰਗਲ ਨੂੰ ਹੀ ਸਮਰਪਿਤ ਇਹ ਨੌਜਵਾਨ ਸੀ, ਉਸ ਕੌਜ਼ ਨੂੰ ਵੀ ਇੱਕ ਤਾਕਤ ਮਿਲਦੀ ਹੈ, ਉਸ ਨੂੰ ਇੱਕ ਬਲ ਮਿਲਦਾ। ਸੋ ਅਸੀਂ ਸਮਝਦੇ ਹਾਂ ਕਿ ਇਹ ਖਾਲਿਸਤਾਨੀ ਸਪਿਰਿਟ ਦੇ ਨਾਲ ਹੀ ਸਾਨੂੰ ਇਸ ਨੌਜਵਾਨ ਨੂੰ, ਜਦੋਂ ਕਿ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਾਂਗੇ, ਉਹ ਵਿਦਾਇਗੀ ਦਈਏ, ਤਾਂ ਕਿ ਜਿਸ ਕੌਜ਼ ਦੇ ਲਈ ਜਿਹੜਾ ਉਹਨਾਂ ਨੇ ਆਪਣਾ ਆਪਾ ਕੁਰਬਾਨ ਕੀਤਾ, ਉਹ ਕੌਜ਼ ਹੋਰ ਵੀ ਤੇਜ਼ੀ ਦੇ ਨਾਲ ਆਪਣੀ ਮੰਜ਼ਿਲੇ ਮਕਸੂਦ ਤੱਕ ਅਸੀਂ ਬਹੁਤ ਜਲਦੀ ਆਪਣੇ ਨਿਸ਼ਾਨੇ ਨੂੰ ਹਾਸਲ ਕਰ ਸਕੀਏ। ਅੱਜ ਦੇ ਪ੍ਰੋਗਰਾਮ ਨੂੰ ਵੀਰ ਭੁਪਿੰਦਰ ਸਿੰਘ ਕੈਲੀਫੋਰਨੀਆ ਤੋਂ, ਜਿਹੜੇ ਕਿ ਵੀਰ ਕੁਲਵੰਤ ਸਿੰਘ ਸਾਡੇ ਟੀਮ ਦੇ ਨੂੰ ਉੱਥੇ ਹੈੱਡ ਕਰਦੇ ਨੇ, ਉਹਨਾਂ ਦੇ ਸੰਪਰਕ 'ਚ ਨੇ। ਹਮੇਸ਼ਾ ਹੀ ਪੰਥ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਪਰਿਵਾਰ ਨੇ, ਕਿਉਂਕਿ ਬਹੁਤ ਇਹ ਵੀਰ ਨੇ ਜਿਹੜੇ ਆਪਣੇ ਆਪ ਨੂੰ ਕੋਈ ਸਾਹਮਣੇ ਆ ਕੇ ਪਬਲਿਸਿਟੀ ਨਹੀਂ ਲੱਭਦੇ, ਉਹ ਸਿਰਫ ਪੰਥ ਨੂੰ ਪਿਆਰ ਕਰਦੇ ਨੇ ਔਰ ਇਹ ਸਮਝਦੇ ਨੇ ਕਿ TV 84 ਇੱਕ ਆਪਣਾ ਰੋਲ ਅਦਾ ਕਰ ਰਿਹਾ ਹੈ ਪੰਥਕ ਇਸ਼ੂਜ਼ ਦੇ ਉੱਤੇ ਜਾਣਕਾਰੀ ਦੇ ਨਾਲ। ਔਰ ਕਿਸਾਨ ਅੰਦੋਲਨ ਦੇ ਚੱਲਦਿਆਂ ਵੀ ਜੇ ਅਸੀਂ ਇਸ ਇੱਕ ਵਰ੍ਹੇ ਦੀ ਗੱਲ 26 ਨਵੰਬਰ 2020 ਤੋਂ ਹੁਣ ਤੱਕ ਕਰੀਏ, ਹਾਲਾਂਕਿ ਉਸ ਤੋਂ ਪਹਿਲਾਂ ਵੀ ਜਦੋਂ ਪੰਜਾਬ ਦੇ ਵਿੱਚ 4-5 ਮਹੀਨੇ ਤੋਂ ਇਹ ਚੱਲ ਰਿਹਾ ਸੀ, ਅਸੀਂ ਲਗਾਤਾਰਤਾ ਨਾਲ ਇਸ ਦੀ ਕਵਰੇਜ ਕੀਤੀ ਹੈ। ਔਰ ਈਵਨ ਸਾਡੇ ਪਾਕਿਸਤਾਨੀ ਐਡਮਾਇਰਰ TV 84 ਦੇ, ਉਹਨਾਂ ਨੇ ਇਸ ਦੇ ਉੱਤੇ ਖਾਸ ਗੀਤ ਵੀ ਜਿਹੜਾ ਕਿਸਾਨਾਂ ਨੂੰ ਸਮਰਪਿਤ ਸੀ TV 84 ਵੱਲੋਂ ਲਿਖਿਆ, ਕੰਪੋਜ਼ ਕੀਤਾ ਔਰ ਉਸ ਨੂੰ ਜਿਹੜਾ ਅਸੀਂ ਆਪਣੇ ਚੈਨਲ ਦਾ ਹਿੱਸਾ ਵੀ ਬਣਾਇਆ ਲਗਾਤਾਰਤਾ ਨਾਲ। ਸੋ ਅਸੀਂ ਵੀਰ ਭੁਪਿੰਦਰ ਸਿੰਘ, ਜਿਨ੍ਹਾਂ ਨੇ ਇਹ ਜਿੱਥੇ ਕਿਹਾ ਕਿ ਇਹ ਕਿਸਾਨੀ ਅੰਦੋਲਨ ਦੀ ਕਾਮਯਾਬੀ ਤਾਂ ਹੀ ਸੰਭਵ ਹੋਈ ਹੈ ਕਿ ਸਮੁੱਚੇ ਪੰਥ ਨੇ ਜਿਸ ਖੇਤਰ 'ਚ ਵੀ ਕੋਈ ਸੀ, ਉਹਨੂੰ ਇਹ ਜ਼ਰੂਰ ਲੱਗਾ, ਉਹ ਆਪਣੀਆਂ ਜੜ੍ਹਾਂ ਵੱਲ ਮੁੜਿਆ, ਉਹਨੂੰ ਨਜ਼ਰ ਆਇਆ ਕਿ ਭਾਈ ਮੇਰੇ ਪਿਤਾ, ਮੇਰੇ ਬਾਬੇ, ਮੇਰੇ ਦਾਦੇ, ਮੇਰੇ ਪਰਦਾਦੇ, ਲੱਕੜ ਦਾਦੇ ਨੇ ਕਿਵੇਂ ਉਸ ਧਰਤੀ ਦੇ ਉੱਤੇ ਮੁੜਕਾ ਆਪਣਾ ਜਿਹੜਾ ਹੈ ਉਹ ਜ਼ਮੀਨ ਦੇ ਵਿੱਚ ਜਿਹੜਾ ਉਸ ਮੁੜਕੇ 'ਚੋਂ ਹੀ ਇਹ ਜੇ ਅੱਜ ਖੇਤਾਂ 'ਚ ਖੁਸ਼ਹਾਲੀ ਆਈ, ਸੋ ਕਾਲਡ ਗ੍ਰੀਨ ਰੈਵੋਲੂਸ਼ਨ, ਜਿਹਨੇ ਭਾਵੇਂ ਇੱਕ ਬਰਬਾਦੀ ਦਾ ਰਾਹ ਹੀ ਪੱਧਰਾ ਕੀਤਾ, ਤੇ ਇਹ ਕੋਈ ਇੱਕ ਜਾਂ ਦੋ ਜਨਰੇਸ਼ਨਾਂ ਦੀ ਕਮਾਈ ਨਹੀਂ ਹੈ। ਕਿਵੇਂ ਉਸ ਬਿਲਕੁਲ ਬੇਆਬਾਦ, ਔਰ ਇਸ ਗੱਲ ਦਾ ਧਿਆਨ ਰਹੇ ਕਿ ਈਵਨ 47 ਤੋਂ ਬਾਅਦ ਜਦੋਂ ਆਪਣੀ ਲਗਭਗ 40% ਦੀ ਆਬਾਦੀ ਇੱਧਰਲੇ ਪੰਜਾਬ 'ਚ ਆਈ, ਲਹਿੰਦੇ ਪੰਜਾਬ 'ਚੋਂ, ਲਹਿੰਦੇ ਪੰਜਾਬ 'ਚ ਤਾਂ ਅੰਗਰੇਜ਼ਾਂ ਨੇ 19ਵੀਂ ਸਦੀ ਦੇ ਅਖੀਰ ਤੋਂ ਕੈਨਾਲ ਸਿਸਟਮ, ਨਹਿਰੀ ਸਿਸਟਮ ਡਿਵੈਲਪ ਕੀਤਾ ਸੀ, ਔਰ ਉਹ ਤਾਂ ਲਹਿ ਲਹਾਂ ਦੀਆਂ ਫਸਲਾਂ ਵਾਲੀਆਂ 12 ਸਨ, ਉਹ ਲੈਲਪੁਰ ਹੋਏ, ਮਿੰਟਗੁਮਰੀ ਹੋਏ ਔਰ ਇਹ ਸਾਰਾ ਇਲਾਕਾ। ਲੇਕਿਨ ਇਹ ਈਸਟ ਪੰਜਾਬ ਜਿਹੜਾ ਹੈ ਇਹ ਤਾਂ ਬਿਲਕੁਲ ਫੂਡ ਡੈਫਿਸਿਟ ਸੀ, ਔਰ ਮਾਲਵਾ ਜਿਸ ਦੇ ਵਿੱਚ ਆਲਮੋਸਟ ਇਸ ਵੇਲੇ ਪੰਜਾਬ ਦਾ ਜ਼ਿਆਦਾ 66% ਦੀ ਆਬਾਦੀ ਸਤਲੁਜ ਔਰ ਘੱਗਰ ਦੇ ਵਿਚਕਾਰ ਰਹਿੰਦੀ ਹੈ, ਇਹਦੇ 'ਚ ਤਾਂ ਬੜੇ ਬੜੇ ਰੇਤ ਦੇ ਟਿੱਬੇ ਸਨ। ਔਰ ਕਿਵੇਂ
ਆਪਣਾ ਖੂਨ ਪਸੀਨਾ ਇੱਕ ਕਰਕੇ ਉਸ ਧਰਤੀ ਨੂੰ ਸਿੱਖ ਕਿਰਸਾਣੀ ਨੇ ਆਬਾਦ ਕੀਤਾ ਹੈ, ਕਿਵੇਂ ਭਾਰਤ ਦਾ ਢਿੱਡ ਭਰਨ ਵਾਲਾ ਇੰਨਾ ਅੰਨ ਪੈਦਾ ਕੀਤਾ ਕਿ ਉਹ ਭਾਰਤ ਜਿਹੜਾ ਠੂਠਾ ਲੈ ਕੇ, ਜਿਨ੍ਹਾਂ ਦੀ ਪ੍ਰਾਈਮ ਮਿਨਿਸਟਰ ਇੱਥੇ ਦੌੜੀ ਹੁੰਦੀ ਸੀ ਇੰਦਰਾ ਗਾਂਧੀ ਅਮਰੀਕਾ ਦੀ, ਉਹ ਲਾਲ ਕਣਕ ਮੰਗਣ ਦੇ ਲਈ, ਤੇ ਉਦੋਂ ਅਕਸਰ ਅਸੀਂ ਬਚਪਨ 'ਚ ਸੁਣਦੇ ਸੀ ਕਿ ਜੀ ਉਹ ਦੇ ਦਿੰਦੇ ਨੇ ਇਸ ਲਈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇੰਟਰਨੈਸ਼ਨਲ ਮਾਰਕੀਟ 'ਚ ਕਣਕ ਦਾ ਭਾਅ ਡਿੱਗੇ, ਇਸ ਲਈ ਉਹਨਾਂ ਨੇ ਅਦਰਵਾਈਜ਼ ਸਮੁੰਦਰ 'ਚ ਸੁੱਟਣੀ ਹੁੰਦੀ ਆ, ਤੇ ਉਹ ਕਹਿੰਦੇ ਨੇ ਸੁੱਟਣ ਦੀ ਬਜਾਏ ਇਹਨਾਂ ਦੇ ਮੂੰਹ 'ਚ ਸੁੱਟ ਦਿਓ। ਸੋ ਇਸ ਕਿਸਮ ਦੀ ਹਿਊਮੀਲੇਸ਼ਨ 'ਚੋਂ ਜਿਸ ਸਿੱਖ ਕਿਰਸਾਣੀ ਨੇ ਕੱਢਿਆ, ਪੰਜਾਬ 'ਚ ਵੀ, ਹਰਿਆਣੇ ਦੇ ਵੀ ਉਹ ਬੈੱਡ ਜਿੱਥੇ ਜਿੱਥੇ ਸਿੱਖ ਕਿਸਾਨ ਬੈਠੇ 47 ਤੋਂ ਬਾਅਦ ਲਹਿੰਦੇ ਪੰਜਾਬ 'ਚੋਂ ਆ ਕੇ, ਔਰ ਯੂਪੀ ਦੇ ਵੀ ਜਿਨ੍ਹਾਂ ਜ਼ਿਲ੍ਹਿਆਂ 'ਚ ਜਿੱਥੇ ਇਹਨਾਂ ਨੇ ਹੁਣ ਗੱਡੀਆਂ ਨੂੰ ਹਥਿਆਰ ਬਣਾ ਕੇ ਕਿਸਾਨਾਂ ਨੂੰ ਜਿਹੜਾ ਉਹ ਦਰੜਿਆ, ਉਹ ਵੀ 47 ਤੋਂ ਬਾਅਦ ਜਿਹੜਾ ਉੱਥੋਂ ਆਏ ਲਹਿੰਦੇ ਪੰਜਾਬ ਦੇ ਸਿੱਖ ਕਿਸਾਨ। ਔਰ ਈਵਨ ਊਧਮ ਸਿੰਘ ਨਗਰ ਜਿਹੜਾ ਉੱਤਰਾਖੰਡ ਦਾ ਅੱਜ ਇੱਕ ਬੜਾ ਖੁਸ਼ਹਾਲ ਜ਼ਿਲ੍ਹਾ ਹੈ ਖੇਤੀਬਾੜੀ ਕਰਕੇ। ਸੋ ਇਹਨਾਂ ਨਾਸ਼ੁਕਰਿਆਂ ਨੇ ਇਸ ਦਾ ਸਾਨੂੰ ਕੀ ਫਲ ਦਿੱਤਾ ਹੈ ਉਹ ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਭਾਵੇਂ 2% ਭਾਰਤ ਦੀ ਆਬਾਦੀ ਦਾ ਹੋਈਏ, ਜਦੋਂ ਕਿ ਇਹ ਬੜੇ ਜਿਹੜੇ ਧਿਕਾਰ ਦੇ ਨਾਲ ਇਹ ਗੱਲ ਕਹਿੰਦੇ ਸੀ ਕਿ ਜੀ ਇਹ ਪੰਜਾਬ ਹਰਿਆਣੇ ਦੂਜੇ ਦੇ, ਫਿਰ ਉਹ ਈਵਨ ਇਹ ਵੀ ਨਹੀਂ ਸੀ, ਫਿਰ ਕਹਿੰਦੇ ਕੁਛ ਐਵੇਂ ਸਿੱਖ ਕਿਸਾਨ ਨੇ ਜਿਨ੍ਹਾਂ ਨੂੰ ਇਹ ਦੇਖੋ ਭਾਰਤ ਦੇ ਸਾਰੇ ਕਿਸਾਨ ਤਾਂ ਸਾਡੇ ਨਾਲ ਨੇ, ਔਰ ਜਿਹੜੇ ਲੋਕ ਇਹ ਸਮਝਦੇ ਸੀ ਕਿ ਬਈ ਇਹ ਮੋਦੀ ਹੈ, ਇਹਨੂੰ ਕੌਣ ਝੁਕਾ ਸਕਦਾ ਹੈ, ਮੋਦੀ 7 ਸਾਲ 'ਚ ਨਹੀਂ ਕਿਸੇ ਅੱਗੇ ਝੁਕਿਆ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਦੀ ਸਾਂਝੀ ਤਾਕਤ ਨੇ, ਗੁਰੂ ਦੀ ਰਹਿਮਤ, ਸਿੱਖ ਕੌਮ ਦੀ ਸਾਂਝੀ ਤਾਕਤ। ਔਰ ਜਿਵੇਂ ਇਹ ਕੈਂਪੇਨ ਡਾਇਸਪੋਰਾ ਸਿੱਖਾਂ ਨੇ ਬਾਹਰਲੀਆਂ ਲੈਂਡਸ ਦੇ ਵਿੱਚ ਵੀ ਰਨ ਕੀਤਾ, ਔਰ ਇਹਦੇ 'ਚ ਜੇ ਤੁਸੀਂ ਦੇਖੋਗੇ ਇੱਕ ਸਿੰਪਲ ਨਜ਼ਰ ਦੇ ਨਾਲ ਤੇ ਇਹ ਨਜ਼ਰ ਆਏਗਾ ਕਿ ਜਿਨ੍ਹਾਂ ਧਿਰਾਂ ਨੂੰ ਮੁੱਢਲੇ ਪੀਰੀਅਡ ਦੇ ਵਿੱਚ 26 ਜਨਵਰੀ ਤੱਕ ਪਹੁੰਚਦੇ ਆ ਖਾਲਿਸਤਾਨੀ ਕਹਿ ਕੇ, ਔਰ ਇਸ ਅੰਦੋਲਨ ਨੂੰ ਪਹਿਲਾਂ ਸਿੱਖ ਕਿਸਾਨਾਂ ਦੇ ਨਾਲ ਜੋੜ ਕੇ, ਫਿਰ ਖਾਲਿਸਤਾਨੀ, ਫਿਰ ISI ਨਾਲ ਜੋੜ ਕੇ, ਫਿਰ ਅੱਤਵਾਦੀ, ਫਿਰ ਟੁਕੜੇ ਟੁਕੜੇ ਗੈਂਗ, ਇਹ ਸਾਰੇ ਲਕਬ ਇਸ ਪੀਰੀਅਡ ਦੇ ਵਿੱਚ ਦਿੱਤੇ। ਪਰ ਉਸੇ ਹੀ ਖਾਲਿਸਤਾਨੀ ਲੌਬੀ ਨੇ ਇੰਟਰਨੈਸ਼ਨਲੀ ਆਪਣੀ ਕਿਵੇਂ ਪਛਾਣ ਬਣਾਈ, ਇਸ ਮੂਵਮੈਂਟ ਨੂੰ ਕਿਵੇਂ ਇੱਕ ਇੰਟਰਨੈਸ਼ਨਲ ਫੇਸ ਦਿੱਤਾ ਹੈ ਕਿ ਇੰਟਰਨੈਸ਼ਨਲ ਪਰਸਨੈਲਿਟੀਜ਼ ਜਿਹੜੀਆਂ ਨੇ, ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਜਦੋਂ ਅਸੀਂ ਪਰਸਨੈਲਿਟੀਜ਼ ਦੀ ਗੱਲ ਕਰਦੇ ਹਾਂ, ਇੱਕ ਜਨਰੇਸ਼ਨ ਸੀ ਇੱਕ ਸਾਡੇ ਤੋਂ ਜਾਂ ਸਾਡੇ ਪਹਿਲੇ ਵਾੜੀ ਜਿਹਦੇ 'ਚ ਕਿ ਕੋਈ ਪੋਲੀਟੀਸ਼ੀਅਨ ਜਾਂ ਕੋਈ ਹੋਰ ਕੋਈ ਸਾਇੰਟਿਸਟ ਉਹਨੂੰ ਐਜ਼ ਏ ਪਰਸਨੈਲਿਟੀ ਦੇਖਿਆ ਜਾਂਦਾ ਸੀ। ਅੱਜ ਦੀ ਜਨਰੇਸ਼ਨ ਦੇ ਲਈ ਔਰ ਮਿਲੀਅਨਸ ਆਫ ਪੀਪਲ ਤੱਕ ਜਿਹੜੇ ਕੋਈ ਗੱਲ ਪਹੁੰਚਾਣੀ ਹੈ ਤੇ ਉਹ ਫਿਰ ਜਾਂ ਪੌਪ ਸਟਾਰ ਨੇ, ਜਾਂ ਐਕਟਰ ਐਕਟਰੈਸਿਸ ਨੇ, ਜਾਂ ਐਨਵਾਇਰਨਮੈਂਟਲਿਸਟ ਨੇ। ਔਰ ਅਸੀਂ ਗੱਲ ਕਰਾਂਗੇ ਕਿ ਕਿਵੇਂ ਇਸ ਕਿਸਾਨ ਲਹਿਰ ਦੇ ਲਈ ਇਸ ਲੈਵਲ ਦੀਆਂ ਪਰਸਨੈਲਿਟੀਜ਼ ਦੀ ਹਮਾਇਤ, ਜਿਹਨੂੰ ਇੰਨਾ ਜਿਹੜਾ ਰੈਟਲ ਜਿਹਦੇ ਨਾਲ ਇੰਡੀਅਨ ਸਿਸਟਮ ਹੋਇਆ ਕਿ ਉਹਨਾਂ ਨੇ ਉਹ ਸਣੇ ਗ੍ਰੇਟਾ ਥਨਸਬਰਗ ਯੰਗ ਐਨਵਾਇਰਨਮੈਂਟਲਿਸਟ ਦੇ, ਈਵਨ ਕਰਨਾਟਕਾ ਦੇ ਵਿੱਚ ਇੱਕ 16-17 ਸਾਲ ਦੀ ਬੱਚੀ ਦਿਸ਼ਾ, ਜਿਨ੍ਹਾਂ ਨੂੰ ਇਸ ਸਾਰੇ ਕੇਸ ਦੇ ਨਾਲ ਬੰਨ੍ਹ ਲਿਆ ਖਾਲਿਸਤਾਨੀ ਟੂਲ ਕਿਟ ਕਿ ਜੀ ਇਹ ਜਿਹੜਾ ਸਾਰਾ ਹੋਇਆ ਇਹ ਖਾਲਿਸਤਾਨੀ ਟੂਲ ਕਿਟ ਕ੍ਰੀਏਟ ਹੋਈ, ਔਰ ਉਹਨਾਂ ਨੇ ਇਹ ਇਵੇਂ ਕੀਤਾ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਡਾਇਸਪੋਰਾ ਸਿੱਖਾਂ ਦੇ ਐਫਰਟ ਨੇ ਇਸ ਮੂਵਮੈਂਟ ਨੂੰ ਇੰਟਰਨੈਸ਼ਨਲ ਇੱਕ ਦਿੱਖ ਦਿੱਤੀ, ਸਪੋਰਟ ਉਹਦੇ 'ਚੋਂ ਥਰੋ ਹੋਈ। ਔਰ ਅੱਜ BBC ਨੇ ਵੀ ਇਸ ਦੇ ਉੱਤੇ ਇੱਕ ਸਟੋਰੀ ਕੀਤੀ ਆ, ਉਹਨਾਂ ਦੀ ਪੰਜਾਬੀ ਸਰਵਿਸ ਨੇ, ਕਿ ਕਿਵੇਂ ਕਿਵੇਂ ਉਹਨਾਂ ਨੇ ਥੋੜ੍ਹੇ ਵੇਰਵੇ ਵੀ ਦਿੱਤੇ ਨੇ, ਦਿਲਚਸਪ ਨੇ। ਔਰ ਅਸੀਂ ਹਮੇਸ਼ਾ ਸਮਝਦੇ ਹਾਂ ਕਿ ਜਿਹਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਕ੍ਰੈਡਿਟ ਦੇਣਾ ਬਣਦਾ। ਪਰ ਉਸ ਵੱਲ ਜਾਣ ਤੋਂ ਪਹਿਲਾਂ ਮੈਂ ਦੱਸਦੇ ਹਾਂ ਜਿਹੜੀਆਂ ਮੀਡੀਆ ਰਿਪੋਰਟਸ ਨੇ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ 2015 ਦੇ ਚੱਬਾ 'ਚ ਹੋਏ ਸਰਬੱਤ ਖਾਲਸਾ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਸੀ, ਉਹ ਬਿਮਾਰ ਨੇ। ਉਹਨਾਂ ਨੂੰ ਪਹਿਲਾਂ ਖਬਰਾਂ ਸੀ ਕਿ ਦਿੱਲੀ ਦੇ ਫਲਾਹ ਹਸਪੀਟਲ 'ਚ ਉਹਨਾਂ ਨੂੰ ਰੱਖਿਆ ਗਿਆ, ਫਿਰ ਸੀ ਕਿ ਫਲਾਹ 'ਚ ਸ਼ਿਫਟ ਕੀਤਾ ਗਿਆ। ਔਰ ਉਹਨਾਂ ਦੀ ਸਿਹਤ ਬਾਰੇ ਕਿਉਂਕਿ ਉਹਨਾਂ ਨੂੰ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ, ਔਰ ਉਹ ਪਹਿਲਾਂ ਵੀ ਕਰੋਨਿਕ ਉਹਨਾਂ ਦੀ ਬੈਕ ਪੇਨ ਵੀ ਹੈ, ਹੋਰ ਕੰਪਲੀਕੇਸ਼ਨਸ ਵੀ ਕੋਈ ਹੋਈਆਂ ਹੋਣਗੀਆਂ। ਔਰ ਇਸ ਦੇ ਉੱਤੇ ਅੱਜ ਜਿਹੜੇ ਖਾਸ ਤੌਰ 'ਤੇ ਪਿਛਲੇ ਪੀਰੀਅਡ 'ਚ ਉਹਨਾਂ ਨਾਲ ਮੁਲਾਕਾਤ ਵੀ ਕਰਦੇ ਰਹੇ ਬਲਜੀਤ ਸਿੰਘ ਖਾਲਸਾ,
ਜਿਹੜੇ ਕਿ ਮੁੱਖ ਐਡੀਟਰ ਨੇ ਵੰਗਾਰ ਮੈਗਜ਼ੀਨ ਦੇ, ਜੀ ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜਾ ਹੈ ਉਹ ਕੌਮ ਨੂੰ ਇਹ ਜਾਗਰੂਕ ਕੀਤਾ ਹੈ ਕਿ ਔਰ ਸਰਕਾਰ ਨੂੰ ਉਹਨਾਂ ਨੇ ਵਾਰਨਿੰਗ ਵੀ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਭਾਰਤ ਦੀ ਹਕੂਮਤ ਇਸ ਗੱਲ ਦਾ ਧਿਆਨ ਰੱਖੇ ਕਿ ਜੇ ਜਥੇਦਾਰ ਹਵਾਰਾ ਨੂੰ ਕੁਛ ਹੋਇਆ, ਕਿਉਂਕਿ ਤਿਹਾੜ ਜੇਲ੍ਹ 'ਚ ਹੁੰਦਿਆਂ ਉਹਨਾਂ ਦਾ ਪ੍ਰੋਪਰ ਇਲਾਜ ਵੀ ਨਹੀਂ ਕਰਵਾਇਆ ਜਾ ਰਿਹਾ, ਹਸਪੀਟਲ ਦੇ ਵਿੱਚ ਕੀ ਚੱਲ ਰਿਹਾ ਹੈ ਉਹਨਾਂ ਦੀ ਕੋਈ ਮੈਡੀਕਲ ਬਰੀਫਿੰਗ ਨਹੀਂ ਆ ਰਹੀ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਹੁਣ ਉਹ ਸਖਤ ਬਿਮਾਰ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤਾਂ ਦਾਖਲ ਕੀਤਾ ਗਿਆ ਪਰ ਇਲਾਜ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਉਹਨਾਂ ਦੇ ਜਿਹੜੇ ਵਾਈਟ ਸੈੱਲ ਨੇ ਸਿਰਫ 40,000 ਰਹਿ ਗਏ ਨੇ। ਜੇ ਸਰਕਾਰ ਨੇ ਚੰਗੀ ਤਰ੍ਹਾਂ ਉਹਨਾਂ ਦੀ ਦੇਖਭਾਲ ਨਾ ਕੀਤੀ, ਜੋ ਨਹੀਂ ਕਰ ਰਹੀ, ਔਰ ਨਾ ਹੀ ਉਹ ਕਿਸੇ ਨੂੰ ਪਰਿਵਾਰਕ ਮੈਂਬਰ ਜਾਂ ਪੰਥਕ ਸ਼ਖਸੀਅਤ ਨੂੰ ਉਹਨਾਂ ਦੇ ਨੇੜੇ ਜਾਣ ਦੇ ਰਹੇ ਨੇ, ਔਰ ਜੇ ਉਹਨਾਂ ਦੇ ਦਾ ਕੋਈ ਵੀ ਕਿਸੇ ਕਿਸਮ ਦਾ ਨੁਕਸਾਨ ਹੋਇਆ ਤਾਂ ਫਿਰ ਸਿੱਖ ਕੌਮ ਦਿੱਲੀ ਤਖਤ ਦੇ ਪੈਰਾਂ ਥੱਲੇ ਅੱਗ ਦੇ ਭਾਂਬੜ ਬਾਲ ਦੇਵੇਗੀ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਸਿੱਖ ਕੌਮ ਸਮੁੱਚੇ ਤੌਰ ਤੇ ਜਥੇਦਾਰ ਹਵਾਰਾ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੇ, ਉੱਥੇ ਹਕੂਮਤ ਨੂੰ ਦੇ ਉੱਤੇ ਵੀ ਇਹ ਦਬਾਅ ਬਣਾਉਣਾ ਚਾਹੀਦਾ ਹੈ। ਔਰ ਇਸ ਵੇਲੇ ਜਦੋਂ ਕਿ ਸਿੱਖ ਫੈਕਟਰ ਪ੍ਰੋਮੀਨੈਂਟਲੀ ਦੁਨੀਆ ਦੇ ਸਾਹਮਣੇ ਆਇਆ ਹੈ ਕਿਸਾਨ ਲਹਿਰ ਦੇ ਚੱਲਦੇ, ਸਾਡਾ ਇਹ ਫਰਜ਼ ਬਣਦਾ ਹੈ ਕਿ ਭਾਈ ਜਿੱਥੇ ਅਸੀਂ ਬਾਕੀ ਇੱਕ ਇੰਨੀ ਵੱਡੀ ਵਿਕਟਰੀ ਹਾਸਲ ਕੀਤੀ ਹੈ, 3 ਕਿਸਾਨ ਜਿਹੜੇ ਨੇ ਉਹਨਾਂ ਨਾਲ ਸੰਬੰਧਿਤ ਖੇਤੀ ਕਾਨੂੰਨ ਵਾਪਸ ਹੋਏ ਨੇ, ਉੱਥੇ ਇਸ ਦੇ ਉੱਤੇ ਵੀ ਕਿ ਭਾਈ ਜਿਹੜੇ ਕਈ ਸਾਲਾਂ ਤੋਂ 20-25 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਸਾਡੇ ਯੋਧੇ ਨੇ, ਜਿਨ੍ਹਾਂ ਨੇ ਈਵਨ ਜੇਲ੍ਹ ਟਰਮਸ ਜਿਹੜੀਆਂ ਨੇ ਜਿੰਨੀ ਉਹਨਾਂ ਨੂੰ ਸੈਂਟੈਂਸ ਹੋਈ ਉਹ ਵੀ ਪੂਰੀਆਂ ਕਰ ਲਈਆਂ ਹੋਈਆਂ, ਲੇਕਿਨ ਉਹਨਾਂ ਦੀ ਰਿਹਾਈ ਨਹੀਂ ਕਰ ਰਹੇ। ਉਹਨਾਂ ਦੀ ਰਿਹਾਈ ਦੇ ਲਈ ਵੀ ਔਰ ਇਹ ਸਾਡਾ ਫਰਜ਼ ਬਣਦਾ ਹੈ ਕਿਉਂਕਿ ਇਹਨਾਂ ਯੋਧਿਆਂ ਨੇ ਆਪਣੀ ਜਵਾਨੀ ਕੌਮ ਦੇ ਨਾਂ, ਕੌਮੀ ਅਣਖ ਦੇ ਨਾਂ, ਗੈਰਤ ਦੇ ਨਾਂ, ਕੌਮੀ ਆਜ਼ਾਦੀ ਦੇ ਲਈ ਸਮਰਪਿਤ ਕੀਤੀ ਹੈ। ਔਰ ਅਸੀਂ ਇਹ ਵਾਰਨਿੰਗ ਦਿੰਦੇ ਹਾਂ ਕਿ ਭਾਈ ਇਹ ਜੇ ਇਸ ਕਿਸਮ ਦਾ ਕੁਝ ਵਾਪਰਦਾ ਹੈ, ਔਰ ਇਹ ਮੋਦੀ ਸਰਕਾਰ ਨੇ ਸਿੱਖ ਕੌਮ ਦਾ ਜਲਵਾ ਦੇਖ ਲਿਆ, ਬਹੁਤ ਚੰਗੀ ਤਰ੍ਹਾਂ ਦੇਖ ਲਿਆ ਕਿ ਇਹ ਗੱਲ ਅੱਜ ਵੀ ਸਤਪਾਲ ਮਲਿਕ ਜਿਹੜਾ ਮੇਘਾਲਿਆ ਦਾ ਗਵਰਨਰ ਹੈ, ਉਹ ਪ੍ਰਿੰਟ ਜਿਹਨੂੰ ਸ਼ੇਖਰ ਗੁਪਤਾ ਹੈਡ ਕਰਦਾ ਹੈ, ਜਿਹੜਾ ਬਿਲਕੁਲ ਜਸਟੀਫਾਈ ਕਰ ਰਿਹਾ ਸੀ ਕਿ ਖੇਤੀ ਕਾਨੂੰਨ ਬਹੁਤ ਚੰਗੇ ਨੇ, ਔਰ ਦੂਜੇ ਨੇ ਉਹਨਾਂ ਦੇ ਨਾਰਥ ਈਸਟ ਦੇ 2 ਜਿਹੜੇ ਪੱਤਰਕਾਰ ਉਹਨੂੰ ਇੰਟਰਵਿਊ ਕਰ ਰਹੇ ਸੀ ਸਤਪਾਲ ਮਲਿਕ ਨੂੰ, ਸ਼ਾਇਦ 1 ਦਿਨ ਜਾਂ 2 ਦਿਨ ਪੁਰਾਣਾ ਇੰਟਰਵਿਊ ਹੋਏਗਾ, ਮੈਂ ਅੱਜ ਹੀ ਦੇਖਿਆ। ਤਾਂ ਉਹਨੂੰ ਪੁੱਛ ਰਹੇ ਨੇ ਕਿ ਜੀ ਇਹ ਜਿਹੜੀ ਗੱਲ ਤੁਹਾਡੀ ਮੀਡੀਆ ਦੇ ਵਿੱਚ ਤੁਸੀਂ ਬਾਰ-ਬਾਰ ਕਹੀ ਕਿ ਜੀ ਇਹ ਸਿੱਖ ਕੌਮ ਤਾਂ 400 ਸਾਲ ਭੁੱਲਣ ਵਾਲੀ ਨਹੀਂ ਹੈ, ਔਰ ਇੰਦਰਾ ਗਾਂਧੀ ਨੇ ਮ੍ਰਿਤਿੰਜਯ ਯੱਗਿਆ ਵੀ ਕਰਾਇਆ ਪਰ ਸਿੱਖਾਂ ਨੇ ਉਹਨਾਂ ਨੂੰ ਛੱਡਿਆ ਨਹੀਂ, ਇਹ ਕੀ ਹੈ ਮ੍ਰਿਤਿੰਜਯ ਯੱਗਿਆ ਕੀ ਹੈ? ਉਹਨੂੰ ਪੁੱਛ ਰਿਹਾ। ਉਹ ਕਹਿੰਦਾ ਕਿ ਬਈ ਇਹ ਗੱਲ ਮੈਨੂੰ ਅਰੁਣ ਨਹਿਰੂ ਨੇ, ਜਿਹੜਾ ਕਜ਼ਨ ਸੀ ਅਰੁਣ ਨਹਿਰੂ, ਜਵਾਹਰ ਲਾਲ ਨਹਿਰੂ ਦਾ, ਇਹਦਾ ਵੀ ਰਿਸ਼ਤੇਦਾਰ ਇੰਦਰਾ ਗਾਂਧੀ ਦਾ, ਕਿ ਉਹਨੇ ਹੀ ਦੱਸਿਆ ਸੀ ਕਿ ਇੰਦਰਾ ਗਾਂਧੀ ਜਿਹੜੀ ਹੈ ਉਹਨੇ ਮ੍ਰਿਤਿੰਜਯ ਯੱਗਿਆ ਜਿਹੜਾ ਸ਼ਿਵ ਜੀ ਦਾ, ਜਿਹਦੇ 'ਚ ਕਿ ਖਾਸ ਤਰ੍ਹਾਂ ਦੇ ਨਾਲ ਜਿਹੜਾ ਉਹ ਜਾਪ ਕਰਾਇਆ ਜਾਂਦਾ ਔਰ ਉਹਦੇ 'ਤੇ ਬਹੁਤ ਖਰਚ ਕੀਤਾ ਜਾਂਦਾ ਤਾਂ ਕਿ ਜਿਹਨੂੰ ਮੌਤ ਆਣੀ ਹੈ ਉਹਨੂੰ ਮੌਤ ਨਾ ਆਏ। ਤੇ ਉਹਨੇ ਕਿਹਾ ਸਤਪਾਲ ਮਲਿਕ ਨੇ ਕਿ ਵੀ ਮੈਂ ਤਾਂ ਜੇ ਹੁਣ ਮੇਰੀ ਇਸ ਗੱਲ ਨੂੰ ਲੈ ਕੇ ਕਿਸੇ ਨੇ ਕਿਹਾ ਕਿ ਜੀ ਕਿਸੇ ਨੇ ਇਹ ਸਮਝਿਆ ਕਿ ਮੈਂ ਮੋਦੀ ਨੂੰ ਇਹ ਕਿਹਾ ਸੀ ਵੀ ਸਿੱਖਾਂ ਨੇ ਮਾਰ ਦੇਣਾ ਮੋਦੀ ਨੂੰ, ਕਹਿੰਦੇ ਵੀ ਮੈਂ ਤਾਂ ਇੱਕ ਪ੍ਰਾਈਮ ਮਿਨਿਸਟਰ ਦਾ ਵੈਲ ਵਿਸ਼ਰ ਹੈ, ਜੇ ਉਹਦੇ ਨੇੜਿਓਂ ਕੋਈ ਜਿਹੜੀ ਹੈ ਉਹ ਬਿਜਲੀ ਦੀ ਤਾਰ ਲੰਘ ਰਹੀ ਹੈ ਤੇ ਮੇਰਾ ਫਰਜ਼ ਹੈ ਉਹਨੂੰ ਦੱਸਣਾ ਕਿ ਵੀ ਇਹਦੇ 'ਚ ਕਰੰਟ ਹੈ, ਹੱਥ ਨਾ ਲਾਈ ਨਹੀਂ ਤਾਂ ਜਾਏਗਾ। ਉਹਨੇ ਜੋਕਿੰਗਲੀ ਕਿਹਾ, ਉਹਨੇ ਕਿਹਾ ਕਿ ਜੀ ਇਹ ਚੀਨ ਵਾਲਿਆਂ ਦੀ ਇੱਕ ਐਕਸਪ੍ਰੈਸ਼ਨ ਹੈ ਕਿ ਕੋਈ ਬੰਦਾ ਜਿਹੜਾ ਹੈ ਉਹ ਉਂਗਲ ਨਾਲ ਚੰਦਰਮਾ ਦਿਖਾਏ ਕਿਸੇ ਨੂੰ ਤਾਂ ਉਹਦੀ ਉਂਗਲ ਨਾਲ ਹੀ ਦੇਖੀ ਜਾਏ, ਉਹ ਕਿ ਮੈਂ ਤੁਹਾਨੂੰ ਚੰਦਰਮਾ ਦਿਖਾ ਰਿਹਾ। ਉਹਨੇ ਕਿਹਾ ਮੈਂ ਤਾਂ ਉਹਨੂੰ ਹਕੀਕਤ ਦੱਸੀ ਸੀ ਵੀ ਇਹ ਸਿੱਖਾਂ ਦੀ ਤਰਬੀਅਤ ਦਾ ਹਿੱਸਾ ਹੈ ਕਿ ਇਹਨਾਂ ਨੇ ਪਿੱਛੇ ਨਹੀਂ ਹਟਣਾ ਹੈ, ਵੀ ਇਹਨਾਂ ਨੂੰ ਖਾਲੀ ਹੱਥ ਨਾ ਮੋੜੋ ਔਰ ਇਹਨਾਂ ਦੇ ਨਾਲ ਪੰਗਾ ਮਤ ਲਓ। ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲ ਜਦੋਂ ਬੀਜੇਪੀ ਦਾ ਨੋਮੀਨੇਟਡ ਗਵਰਨਰ ਜਿਹੜਾ ਪੱਕੇ ਤੌਰ ਦੇ ਉੱਤੇ ਬੀਜੇਪੀ ਦਾ ਜਿਹੜਾ ਵੱਡਾ ਚਿਹਰਾ ਹੈ ਵੈਸਟਰਨ ਯੂਪੀ ਦੇ ਵਿੱਚ, ਜਦੋਂ ਇਸ ਕਿਸਮ ਦੀਆਂ ਹਕੀਕਤਾਂ ਹੁਣ ਤਾਂ ਰਾਜੇਵਾਲ ਵਰਗੇ ਉਹ ਲੋਕ ਵੀ ਜਿਹੜੇ ਅਦਰਵਾਈਜ਼ ਦੌੜਦੇ ਸੀ ਸਿੱਖੀ ਏਜੰਟ, ਉਹਦਾ ਵੀ ਮੈਂ ਕਿਤੇ ਇੰਟਰਵਿਊ ਦੇਖ ਰਿਹਾ ਸੀ, ਉਹਨੇ ਕਿਹਾ ਜੀ ਇਹ ਸਿੱਖ ਕੌਮ ਪਿੱਛੇ ਹਟਣ ਵਾਲੀ ਨਹੀਂ, ਇਹ ਮੋਦੀ ਸਰਕਾਰ ਨੂੰ ਉਹ ਮੁਗਲਾਂ ਦਾ ਰਾਜ ਹੋਏ ਅੰਗਰੇਜ਼ਾਂ ਦਾ ਹੋਏ ਕਿਵੇਂ ਲੜੇ। ਹੁਣ ਉਹਨਾਂ ਨੂੰ ਕੋਈ ਪੁੱਛੇ ਕਿ ਵੀ ਨਾ ਤਾਂ ਕਾਮਰੇਡ ਲੜੇ ਮੁਗਲਾਂ ਦੇ ਖਿਲਾਫ, ਨਾ ਕੋਈ ਹੋਰ ਇਹਨਾਂ ਦੇ ਲੜੇ, ਸਿੱਧੀ ਤੁਹਾਨੂੰ ਜੇ ਸਿੱਖ ਕੌਮ ਦੀ ਹੁਣ ਤੁਹਾਨੂੰ ਯਾਦ ਆ ਰਹੀ ਹੈ ਔਰ ਸਿੱਖੀ ਸਪਿਰਿਟ ਦੀ ਯਾਦ ਆ ਰਹੀ ਹੈ, ਉੱਥੇ ਜਕਾਰਾ ਛੱਡਣ ਤੋਂ ਬਿਨਾਂ ਕੋਈ ਹੋਰ ਨਹੀਂ ਹੈ।
ਹੁਣ ਵੀ ਉਹਨਾਂ ਦੇ ਸਿੰਘੂ ਬਾਰਡਰ ਦੇ ਉੱਤੇ ਕੀਰਤਨ ਦਰਬਾਰ ਵੀ ਔਰ ਦੂਸਰੇ ਵੀ। ਹਾਂ, ਇੰਨਾ ਕੁ ਜ਼ਰੂਰ ਹੈ ਕਿ ਵੀ ਇਹਨਾਂ ਨੂੰ ਉਹ ਦੂਸਰੇ ਜ਼ਰੂਰ ਯਾਦ ਆਏ ਕਿ ਭਾਈ ਜਿਹੜੇ ਲੈਫਟਿਸਟ ਅੰਦਰ ਨੇ, ਇਹਨਾਂ ਨੇ ਜਿਹੜੇ ਪੋਲੀਟੀਕਲੀ ਸਿੱਖ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਨੇ ਉਹਨਾਂ ਬਾਰੇ ਕਦੇ ਗੱਲ ਨਹੀਂ ਕੀਤੀ। ਲੇਕਿਨ ਇਹਦੇ ਬਾਵਜੂਦ ਕਿ ਭਾਈ ਇਹ ਕੀ ਕਹਿੰਦੇ ਨੇ, ਦੁਨੀਆ ਨੇ ਦੇਖਿਆ ਕਿ ਕਿਵੇਂ ਸਿੱਖ ਕੌਮ ਦਾ ਜਲਵਾ ਹੈ, ਸਿੱਖ ਕੌਮ ਦੀ ਤਾਕਤ ਹੈ। ਔਰ ਜਦੋਂ ਕਿ ਅਸੀਂ ਅਜੇ ਇੱਕ ਮੁੱਦੇ ਦੇ ਉੱਤੇ ਇਹ ਗੱਲ ਕਿ ਮਿਨੀਮਮ ਸਪੋਰਟ ਪ੍ਰਾਈਸ ਪਲੱਸ ਕ੍ਰਿਮੀਨਲ ਕੇਸਿਸ ਵਾਪਸ ਹੋਣਾ ਜਾਂ ਦੂਜਾ ਅਜੇ ਕੋਈ ਉਹਨਾਂ ਨੇ ਮੋਰਚੇ ਦਾ ਫਾਈਨਲ ਜਿਹੜਾ ਇੱਕ ਜ਼ਰੂਰ ਅੱਜ ਦੀ ਲੇਟੈਸਟ ਖਬਰ ਹੈ ਕਿ ਗਵਰਨਮੈਂਟ ਨੇ ਕਿਸਾਨ ਯੂਨੀਅਨਾਂ ਨੂੰ ਜਿਹੜਾ ਇਹ ਸੰਯੁਕਤ ਕਿਸਾਨ ਮੋਰਚਾ ਜਿਹਦੀਆਂ ਕਦੇ 32 ਜਥੇਬੰਦੀਆਂ ਸੀ, 32 ਤਾਂ ਪੰਜਾਬ 'ਚੋਂ ਹੀ ਨੇ, ਹੁਣ ਬਾਹਰਲੀਆਂ ਮਿਲਾ ਕੇ 40 ਹੋ ਗਈਆਂ, ਉਹਨਾਂ ਨੇ ਕਿਹਾ ਕਿ ਜਿਹੜੀ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਔਰ ਬਾਕੀ ਕਿਸਾਨ ਮੁੱਦਿਆਂ ਦੇ ਲਈ ਕਮੇਟੀ ਬਣਾਉਣੀ ਹੈ, ਉਹਦੇ ਲਈ ਸਾਨੂੰ 5 ਨਾਂ ਦਿਓ। ਸੋ ਅਸੀਂ ਸਮਝਦੇ ਹਾਂ ਵੀ ਜਿਵੇਂ, ਔਰ ਇਹ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਪਰਾਲੀ ਸਾੜਨ ਨੂੰ ਡੀਕ੍ਰਿਮੀਨਲਾਈਜ਼ ਕਰ ਦਿੱਤਾ ਹੈ। ਅੱਗੇ ਤਾਂ ਕਿੰਨਾ ਜੁਰਮਾਨਾ ਔਰ ਕੈਦ ਇਹ ਸੀ, ਉਹ ਕੀਤਾ ਹੈ। ਸੋ ਗੱਲ ਉਸ ਪਾਸੇ ਜਾ ਰਹੀ ਹੈ, ਟਰੈਕਟਰ ਮਾਰਚ ਜਾ ਰਿਹਾ, ਇਹਨਾਂ ਨੇ ਕੈਂਸਲ ਕਰ ਦਿੱਤਾ ਸੀ ਕਿਸਾਨਾਂ ਨੇ। ਸੋ ਇਸ ਵੇਲੇ ਗੁੱਡਵਿਲ ਹੈ ਔਰ ਦੋਨੋਂ ਪਾਸੇ ਹੀ ਇਸ ਗੱਲ ਨੂੰ ਰਿਜ਼ੋਲਵ ਜਿਹੜੇ ਰਹਿੰਦੇ ਇਸ਼ੂ ਨੇ। ਸੋ ਹੋਪਫੁਲੀ ਕਿਸਾਨ ਜਥੇਬੰਦੀਆਂ ਵੀ ਇਹਨੂੰ ਮਹਿਜ਼ ਇਹ ਸਮਝ ਕੇ ਕਿ ਭਾਈ ਚਲੋ ਉਹਨਾਂ ਲਈ ਵੀ ਪੈਸੇ ਇਕੱਠੇ ਕਰਨ ਦੀ ਥਾਂ ਬਣੀ ਹੋਈ ਹੈ ਵੀ ਇਹਨੂੰ ਬੇਮਤਲਬ ਅੱਗੋਂ ਨਾ ਉਲਝਾਇਆ ਜਾਏ ਔਰ ਜਿਹੜਾ ਆਨਰੇਬਲ ਤਰੀਕੇ ਦੇ ਨਾਲ ਜਿਹੜਾ ਇਸ ਦਾ ਐਂਡ ਹੋਏ। ਔਰ ਕੁਛ ਇਸ਼ੂਜ਼ ਨੇ ਜਿਹੜੇ ਕਿ ਲੰਬੇ ਵਕਤ ਤੋਂ, ਜੇ ਕਿਸਾਨੀ ਦਾ ਇੰਡੀਪੈਂਡੈਂਟ ਇੰਡੀਆ 70 ਸਾਲ ਤੋਂ 75 ਸਾਲ ਤੋਂ ਇਹੀ ਹਾਲ ਰਿਹਾ, ਇਸ ਗੱਲ ਦੇ ਉੱਤੇ ਵੀ ਜੇ ਤਾਂ ਕਿਸੇ ਨੇ ਮੰਗ ਹੀ ਰੱਖਣੀ ਹੋਏ ਫਿਰ ਤਾਂ ਉਹ ਜਿਹੜੀ ਜਿਹੜੀ ਇਹਨਾਂ ਦੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਔਰ ਜਿਹੜੀ 2014 ਦੇ ਵਿੱਚ ਵੀ ਇਹਨਾਂ ਦਾ ਜਿਹੜਾ ਇਲੈਕਸ਼ਨ ਮੈਨੀਫੈਸਟੋ ਸੀ ਬੀਜੇਪੀ ਦਾ, ਉਸ ਦਾ ਹਿੱਸਾ ਸੀ। ਜੇ ਇਸੇ ਗੱਲ ਦੇ ਉੱਤੇ ਹੁਣ ਤਾਂ ਚਲੋ MSP ਤੇ ਅੜ ਰਹੇ ਨੇ, ਹਾਲਾਂਕਿ ਇੱਕ ਵੱਖਰਾ ਇਸ਼ੂ ਹੈ ਕਿ ਜਿਸ ਯੂਪੀ ਬਿਹਾਰ 'ਚ ਮਿਨੀਮਮ ਸਪੋਰਟ ਪ੍ਰਾਈਸ ਜਿਹਨਾਂ ਫਸਲਾਂ ਦਾ ਹੈ ਵੀ ਹੈ, ਉਹਦੇ ਤੇ ਕੋਈ ਖਰੀਦਾ ਹੀ ਨਹੀਂ ਹੈ। ਜੇ 2000 ਰੁਪਏ ਦਾ ਝੋਨੇ ਦਾ ਰੱਖਿਆ ਹੋਇਆ ਕੁਇੰਟਲ ਦਾ ਸਪੋਰਟ ਪ੍ਰਾਈਸ ਤੇ ਉਹ ਉੱਥੇ 800 ਜਾਂ 1200 ਤੱਕ ਮੈਕਸਿਮਮ ਖਰੀਦਦੇ ਨੇ, ਉਹਨਾਂ ਦਾ ਝੋਨਾ ਆ ਕੇ ਪੰਜਾਬ 'ਚ ਗਲਤ ਤਰੀਕੇ ਨਾਲ ਵੇਚਿਆ ਜਾਂਦਾ। ਸੋ ਜੇ ਇਹਨਾਂ ਨੂੰ ਇਹਨਾਂ ਦੀ ਜੁੱਤੀ ਦੇ ਨਾਲ ਹੀ ਕੁੱਟਿਆ ਜਾਏ ਕਿ ਭਾਈ ਤੁਸੀਂ ਸਿੰਪਲੀ ਜਿਹੜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਸੀ ਉਹਦਾ ਜਸਟ ਇਹ ਸੀ ਕਿ ਜਿੰਨਾ ਕਿਸਾਨ ਦਾ ਖਰਚਾ ਹੈ, ਇਨਪੁਟ ਹੈ ਫਸਲ ਨੂੰ ਉਗਾਉਣ ਦੇ ਵਿੱਚ 1 ਏਕੜ ਦੇ ਵਿੱਚ ਜਾਂ ਜੋ ਵੀ ਉਹਦਾ ਮੌਸਮ ਵਾਈਜ਼ ਹੈ, ਉਸ ਕੀਮਤ ਨੂੰ ਐਡ ਕਰਕੇ ਉਸ ਤੋਂ 1.5 ਗੁਣਾ, ਜੇ ਉਹਦਾ 100 ਰੁਪਏ ਉਹਦਾ ਖਰਚਾ ਹੋਇਆ ਕਿਸਾਨ ਦਾ, ਉਹਦੇ 'ਚ 50% ਹੋਰ ਜੋੜ ਕੇ ਯਾਨੀ ਕਿ 150 ਰੁਪਈਆ ਉਹਨੂੰ ਉਹਦੀ ਜਿਹੜਾ ਉਹ ਮਿਲਣਾ ਚਾਹੀਦਾ। ਜੇ ਇਹ ਹੋਏ ਤਾਂ ਫਿਰ ਇੱਕ ਗੱਲ ਦਾ ਧਿਆਨ ਰਹੇ, ਜਦੋਂ ਇਹ ਵੀ ਮੰਗ ਪੰਜਾਬ ਦੇ ਕਿਸਾਨ ਕਰਦੇ ਨੇ, ਜੇ ਅਸੀਂ ਹੁਣ ਦੇਖਾਂਗੇ ਕਿ ਜੀ ਪੰਜਾਬ ਸਰਕਾਰ ਕਿਸਾਨਾਂ ਦੇ ਸਿਰ ਚੜਿਆ ਕਰਜ਼ਾ ਮਾਫ ਕਰੇਗੀ ਕਿ ਨਹੀਂ ਕਰੇਗੀ। ਕਰਜ਼ਾ ਚੜਿਆ ਹੀ ਤਾਂ ਕਿ ਵੀ ਜਿੰਨੀ ਤੁਹਾਡੀ ਇਨਵੈਸਟਮੈਂਟ ਹੈ ਫਸਲ ਉਗਾਉਣ ਦੇ ਲਈ, ਉਹਦੇ ਨਾਲੋਂ ਜ਼ਿਆਦਾ ਤੁਸੀਂ ਜਿਹੜਾ ਉਹ ਇਨਵੈਸਟ ਹੋ ਰਿਹਾ, ਜੋ ਤੁਹਾਨੂੰ ਸਪੋਰਟ ਪ੍ਰਾਈਸ ਦਿੱਤਾ ਜਾਂਦਾ ਉਹ ਪੂਰਾ ਨਹੀਂ ਹੁੰਦਾ ਔਰ ਤੁਸੀਂ ਕਰਜ਼ਾ ਲੈ ਰਹੇ ਹੋ। ਤੇ ਜੇ ਇਸ ਜਿਹੜੀ ਸਵਾਮੀਨਾਥਨ ਕਮਿਸ਼ਨ ਰਿਪੋਰਟ ਇੰਪਲੀਮੈਂਟ ਹੁੰਦੀ ਹੈ, ਸਾਰੇ ਮਸਲਿਆਂ ਦਾ ਇਹ ਹੱਲ ਕਰ ਦਿੰਦੀ ਹੈ। ਲੇਕਿਨ ਅਸੀਂ ਵੀ ਇਸ ਸਾਰੀ ਸਿਚੁਏਸ਼ਨ ਨੂੰ ਕਲੋਜ਼ਲੀ ਵਾਚ ਕਰ ਰਹੇ ਹਾਂ ਔਰ ਬਹੁਤ ਸਾਰੇ ਜਿਹੜੇ ਨੇ ਮੁਬਾਰਕਾਂ ਦਾ ਸਿਲਸਿਲਾ ਵੀ ਚੱਲ ਰਿਹਾ ਹੈ, ਲਿਖਤਾਂ ਵੀ ਨੇ ਆਲ ਅਰਾਊਂਡ ਕਿ ਕੀ ਕਿਸੇ ਨੇ ਹਾਸਲ ਕੀਤਾ ਹੈ, ਕੀ ਇਹਦੇ ਚੋਂ ਨਿਕਲਿਆ। ਜਿਵੇਂ ਭੈਣ ਜੀ ਕਿਰਨਜੀਤ ਕੌਰ, ਉਹਨਾਂ ਦੀ ਲਿਖਤ ਜਿਹੜੀ ਹੈ ਇਸ ਜਿੱਤ ਦੇ ਉੱਤੇ ਉਹਨਾਂ ਦੀ ਸੀ ਕਿ ਵੀ ਖੇਤੀ ਕਾਨੂੰਨਾਂ ਦੇ ਰੱਦ ਹੋਣ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਇਹ ਜਿੱਤ ਸਾਡੇ ਸਭਨਾਂ ਦੇ ਏਕੇ ਦੀ ਹੈ ਤੇ ਸਭ ਤੋਂ ਵੱਧ ਚਿੱਟੇ ਦਾੜਿਆਂ ਵਾਲੇ ਸਾਡੇ ਸਿਰੜੀ ਬਜ਼ੁਰਗਾਂ ਦੀ ਹੈ, ਜਿਹੜੇ ਉਮਰ ਦੇ ਇਸ ਪੜਾਅ 'ਚ ਘਰ-ਬਾਰ ਛੱਡ ਕੇ ਦਿੱਲੀ ਦੀਆਂ ਬਰੂਹਾਂ ਉੱਪਰ ਬੈਠੇ ਰਹੇ। ਠੰਡੀਆਂ ਸੀਤ, ਸਿਆਲ ਦੀਆਂ ਰਾਤਾਂ, ਤਿੱਖੜ ਦੁਪਹਿਰੇ ਤੇ ਝੱਖੜ ਸਭ ਕੁਝ ਆਪਣੇ ਪਿੰਡੇ ਉੱਤੇ ਝੱਲਿਆ। ਉਹਨਾਂ ਨੌਜਵਾਨਾਂ ਨੂੰ ਵੀ ਭੁੱਲਿਆ ਨਹੀਂ ਜਾ ਸਕਦਾ ਜਿਹੜੇ ਇਸ ਮੋਰਚੇ ਨੂੰ ਸਭ ਰੋਕਾਂ ਪਾਰ ਕਰਕੇ ਦਿੱਲੀ ਤੱਕ ਲੈ ਕੇ ਗਏ ਤੇ ਫਿਰ ਇਹਨਾਂ ਹੀ ਮੁੰਡਿਆਂ ਨੇ
ਨਾ ਸਿਰਫ ਆਪਣਿਆਂ ਕੋਲੋਂ ਉਲਾਂਭੇ ਸੁਣੇ ਪਰ ਪੁਲਿਸ ਅਤੇ ਬੀਜੇਪੀ ਦੇ ਗੁੰਡਿਆਂ ਕੋਲੋਂ ਡਾਂਗਾਂ ਵੀ ਖਾਧੀਆਂ ਤੇ ਜੇਲ੍ਹਾਂ ਵੀ ਕੱਟੀਆਂ। ਔਰ ਅਜੇ ਵੀ ਜਿਹੜੇ ਨੇ ਉਹਨਾਂ ਦੇ 170 ਦੇ ਕਰੀਬ ਐਸੇ ਨੌਜਵਾਨ ਨੇ ਜਿਨ੍ਹਾਂ ਦੇ ਉੱਤੇ ਕੇਸ ਪਾਏ ਹੋਏ ਨੇ 26 ਜਨਵਰੀ ਦੀ ਐਕਟੀਵਿਟੀ ਨੂੰ ਲੈ ਕੇ। ਬਾਹਰਲੇ ਮੁਲਕ 'ਚ ਬੈਠੇ ਪੰਜਾਬੀਆਂ ਦਾ ਖਾਸ ਯੋਗਦਾਨ ਰਿਹਾ, ਚਾਹੇ ਉਹ ਅੰਦੋਲਨ ਲਈ ਫਾਈਨੈਂਸ਼ੀਅਲ ਹੈਲਪ ਦੇ ਰੂਪ ਵਿੱਚ ਸੀ ਜਾਂ ਇੰਟਰਨੈਸ਼ਨਲ ਪੱਧਰ ਤੇ ਇਸ ਮੁੱਦੇ ਨੂੰ ਉਭਾਰਨਾ। ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਗੋਦੀ ਮੀਡੀਆ ਦੇ ਹਰੇਕ ਝੂਠ ਨੂੰ ਵੰਗਾਰਿਆ ਤੇ ਸੱਚ ਨੂੰ ਲੋਕਾਂ ਸਾਹਮਣੇ ਲਿਆਂਦਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਹਜ਼ਾਰਾਂ 2-2 ਰੁਪਏ ਦੇ ਟਵੀਟ ਵਿੱਚ ਖਰੀਦਣ ਵਾਲੇ ਤੇ ਉਹਨਾਂ ਵੱਲੋਂ ਅੱਗੇ ਵੇਚਣ ਵਾਲੇ ਉਹਨਾਂ ਦੀ ਫੌਜ ਇਕੱਠੀ ਸੀ, ਪਰ ਬਾਹਰਲਿਆਂ ਨੇ ਐਸਾ ਉਹਨਾਂ ਦੇ ਬਥਾੜ ਭੰਨੇ ਕਿ ਵੀ ਉਹ ਦੋ ਭੱਜਦੇ ਨਜ਼ਰ ਨਹੀਂ ਸੀ ਆਉਂਦੇ। ਬਾਹਰਲੇ ਜਿਹੜੇ ਨੇ ਉਹ ਦੂਰ ਬੈਠੇ ਵੀ ਹਰ ਵੇਲੇ ਮਦਦ ਲਈ ਤਿਆਰ ਨਜ਼ਰ ਆਏ। ਆਪਣੇ ਕੰਮਕਾਰ ਦੌਰਾਨ ਵੀ ਅੰਦੋਲਨ ਬਾਰੇ ਜਾਣਕਾਰੀ ਹਾਸਲ ਕਰਨ ਲਈ ਪਰੇਸ਼ਾਨ ਹੁੰਦੇ ਰਹੇ। ਆਪਣੇ ਆਪਣੇ ਪਿੰਡ ਵਿੱਚੋਂ ਲੋਕਾਂ ਦੇ ਜਥੇ ਦਿੱਲੀ ਭੇਜਣ ਲਈ ਖਰਚਾ ਵੀ ਭੇਜਦੇ ਰਹੇ। ਮੈਂ ਤਾਂ ਦੁਆਬੇ ਦੇ ਬਹੁਤ ਸਾਰੇ ਪਿੰਡਾਂ ਤੋਂ ਵਾਕਿਫ ਹਾਂ ਔਰ ਇੱਥੇ ਬੈਠੇ ਵੀ ਜਿਨ੍ਹਾਂ ਨੇ ਪਿੰਡਾਂ ਦਾ ਖਰਚਾ ਚੁੱਕਿਆ ਹੋਇਆ ਸੀ ਕਿ ਵੀ ਤੁਸੀਂ ਆਹ ਟਰਾਲੀ ਜਿਹੜੀ ਹੈ ਭਰ ਕੇ ਲੈ ਜਾਓ। ਹੁਣ 10,000 ਰੁਪਏ ਤੋਂ ਜ਼ਿਆਦਾ ਦਾ ਤਾਂ ਤੇਲ ਦਾ ਖਰਚਾ ਸੀ, ਹੁਣ ਤਾਂ ਬਹੁਤ ਮਹਿੰਗਾ ਹੋ ਗਿਆ ਸਗੋਂ ਡੀਜ਼ਲ ਤੇਲ ਦੋਨੋਂ। ਖਰਚਾ ਵੀ ਉਹਨਾਂ ਨੇ ਉਹਨਾਂ ਦਾ ਦੇਣਾ, ਉਹਨਾਂ ਦਾ ਪ੍ਰਬੰਧ ਵੀ ਟਰਾਂਸਪੋਰਟੇਸ਼ਨ ਦਾ ਕਰਕੇ ਦੇਣਾ। ਔਰ ਇਹ ਵੀ ਹੋਣਾ ਵੀ ਪਿੱਛੇ ਤੁਸੀਂ ਫਿਕਰ ਨਾ ਕਰੋ, ਪਿੱਛੇ ਤੁਹਾਡੀਆਂ ਲੋੜਾਂ ਵੀ। ਔਰ ਇਹ ਜਿਹੜੀ ਸਾਰੀ ਹੈਲਪ ਹੈ ਇਹ ਫਾਈਨੈਂਸ਼ੀਅਲੀ ਬਾਹਰੋਂ ਹੀ ਹੋ ਰਹੀ ਸੀ। ਔਰ ਇਹ ਅੰਦੋਲਨ ਸਾਡੇ ਸਭ ਲਈ ਚਾਹੇ ਕਿਵੇਂ ਦਾ ਵੀ ਸੀ, ਪਰ ਦੇਸ਼ ਤੇ ਦੁਨੀਆ ਦੇ ਜ਼ਿਆਦਾ ਲੋਕਾਂ ਨੇ ਇਸ ਨੂੰ ਪੱਗਾਂ ਵਾਲਿਆਂ ਦਾ ਅੰਦੋਲਨ ਨਜ਼ਰ ਆ ਰਿਹਾ ਸੀ। ਜੋ ਮਰਜ਼ੀ ਕਹੀ ਜਾਓ, ਕਿਸਾਨ ਭਾਰਤ ਕੇ ਕਿਸਾਨ, ਉਹਨਾਂ ਨੇ ਕਿਹਾ ਜੀ ਬੈਠੇ ਤਾਂ ਸਿੱਖ ਨੇ, ਉਹੀ ਬਾਬੇ ਉੱਤੋਂ ਦੀ ਗਾਤਰੇ ਪਾਏ ਹੋਏ ਸਵੇਰ ਵੇਲੇ ਬਾਹਰ ਖੁੱਲੇ 'ਚ ਇਸ਼ਨਾਨ ਕਰ ਰਹੇ ਨੇ ਔਰ ਕਸ਼ਹਿਰੇ ਟੰਗੇ ਹੋਏ ਨੇ ਉਹਨਾਂ ਨੇ ਰੱਸੀਆਂ ਦੇ ਉੱਤੇ ਲੰਬੇ ਲੰਬੇ। ਉਹਨਾਂ ਨੂੰ ਵੀ ਕਈਆਂ ਨੂੰ ਲੱਗ ਰਿਹਾ ਵੀ ਇਹ ਤਾਂ ਤੰਬੂ ਬੰਨ੍ਹਦੇ ਨੇ ਨਾਲ। ਸੋ ਉਸ ਸਾਰੇ 'ਚ ਮਾਹੌਲ 'ਚ ਜੇ ਇਹ ਦੇਖਿਆ ਜਾਏ ਤੇ ਸਿੱਖੀ ਦਾ ਇਕੱਲਾ ਇਹ ਨਹੀਂ ਵੀ ਲੰਗਰ ਜਾਂ ਲੋਕਲ ਬੱਚਿਆਂ ਦੀ ਐਜੂਕੇਸ਼ਨ ਜਾਂ ਹਸਪੀਟਲ ਫੈਸਿਲਿਟੀ ਜਾਂ ਅਮਰੀਕਾ ਦੇ ਕੁਝ ਡਾਕਟਰ 1-2 ਜਿਹੜੇ ਨੇ ਸਵੈਮਾਨ ਸਿੰਘ ਇੱਕ ਸਭ ਕੁਝ ਛੱਡ ਕੇ ਜਾ ਕੇ ਬੈਠਾ ਉਹ ਡਾਂਗਾਂ ਦਾ ਸ਼ਿਕਾਰ ਵੀ। ਉਹ 26 ਜਨਵਰੀ ਨੂੰ ਕਿਸ ਕਿਸਮ ਦੇ ਮਾਹੌਲ 'ਚ ਵੀ ਉਹਨਾਂ ਨੇ ਜਿਹੜੀਆਂ ਨੇ ਉਹ ਸੇਵਾਵਾਂ ਦਿੱਤੀਆਂ। ਫਿਰ ਇਸ ਜਿੱਤ ਨੇ ਨਾ ਸਿਰਫ ਪੱਗ ਦਾ ਰੁਤਬਾ ਵਧਾਇਆ ਹੈ, ਸਗੋਂ ਪੰਜਾਬ ਨੂੰ ਇੱਕ ਵਾਰ ਫੇਰ ਧੌਣ ਉੱਚੀ ਕਰਨ ਦਾ ਮੌਕਾ ਦਿੱਤਾ ਹੈ। ਯੂਪੀ, ਹਰਿਆਣਾ ਤੇ ਰਾਜਸਥਾਨ ਦੇ ਲੋਕਾਂ ਨੂੰ ਸਿੱਖੀ ਦੀਆਂ ਕਦਰਾਂ ਕੀਮਤਾਂ ਨੇ ਪ੍ਰਭਾਵਿਤ ਕੀਤਾ। ਗੁਰੂ ਕੇ ਲੰਗਰਾਂ ਅਤੇ ਨਿਸ਼ਕਾਮ ਸੇਵਾ ਦੇ ਜਜ਼ਬੇ ਬਿਨਾਂ ਇਸ ਅੰਦੋਲਨ ਦਾ ਇੰਨਾ ਲੰਮਾ ਸਮਾਂ ਟਿਕੇ ਰਹਿਣਾ ਮੁਸ਼ਕਲ ਸੀ, ਕੋਈ ਸ਼ੱਕ ਹੀ ਨਹੀਂ। ਇਵਨ ਟਕੈਤ ਨੇ ਵੀ ਕਿਹਾ, ਦਰਬਾਰ ਸਾਹਿਬ ਖਲੋ ਕੇ ਕਿਹਾ ਕਿ ਭਾਈ ਇਹ ਪਿੰਡਾਂ ਦੇ ਗੁਰਦੁਆਰਿਆਂ ਦੀ ਮਦਦ ਔਰ ਲੰਗਰ ਇਸ ਤੋਂ ਬਿਨਾਂ ਅਸੀਂ ਬੈਠ ਹੀ ਨਹੀਂ ਸੀ ਸਕਦੇ। ਔਰ ਇਹ ਸਾਰਾ ਸੀ ਯੂਪੀ ਦੇ ਕਿਸਾਨ ਆਗੂ ਟਕੈਤ ਦਾ ਇਸ ਜਿੱਤ ਲਈ ਦਰਬਾਰ ਸਾਹਿਬ ਆ ਕੇ ਸ਼ੁਕਰਾਨਾ ਕਰਨਾ ਵੀ ਇਹੀ ਸਾਰੀਆਂ ਗੱਲਾਂ ਨੂੰ ਸਹੀ ਸਾਬਤ ਕਰਦਾ। ਜਿਹੜੇ ਇਸ ਅੰਦੋਲਨ 'ਚ ਸਾਡੇ ਨਾਲ ਤੁਰੇ ਸੀ ਪਰ ਅੱਜ ਘਰਾਂ ਨੂੰ ਵਾਪਸ ਆਉਣ ਵੇਲੇ ਉਹ ਨਾਲ ਨਹੀਂ ਹੋਣਗੇ, ਉਹਨਾਂ ਸਭਨਾਂ ਦੇ ਲਈ ਦਿਲਾਂ 'ਚ ਬਹੁਤ ਦੁੱਖ ਹੈ। ਇਹ 700 ਤੋਂ ਜ਼ਿਆਦਾ ਜਿਹੜੇ ਕੁਰਬਾਨ ਹੋਏ ਕਿਸਾਨ ਨੇ ਉਹਨਾਂ ਨੂੰ ਟ੍ਰਿਬਿਊਟ ਹੈ। ਰੱਬ ਕਰਕੇ ਹੁਣ ਕੋਈ ਵੀ ਅਜਿਹਾ ਕਾਨੂੰਨ ਕਦੇ ਵੀ ਨਾ ਆਵੇ ਜਿਹੜਾ ਕਿਰਤੀਆਂ ਦੇ ਹੱਕਾਂ ਉੱਪਰ ਡਾਕਾ ਮਾਰੇ। ਇਹ ਵਿਸ਼ ਹੈ ਕਿ ਇੰਸ਼ਾਅੱਲਾ ਨਾ ਆਏ, ਲੇਕਿਨ ਸਾਡਾ ਵਾਹ ਜਿਸ ਮਕਾਰ ਦੁਸ਼ਮਣ ਦੇ ਨਾਲ ਹੈ ਇਹ 2 ਕਦਮ ਪਿੱਛੇ ਹਟ ਕੇ 4 ਕਦਮ ਅੱਗੇ ਜਾਣ ਦਾ ਸੋਚਦਾ। ਇਸ ਬਾਰੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਲੜਾਈ ਇੱਕ ਬੈਟਲ ਅਸੀਂ ਇਸ ਵਾਰ ਦੀ ਜਿੱਤੀ ਹੈ। ਅਲਟੀਮੇਟ ਵਾਰ ਉਹੀ ਜਿੱਤੀ ਜਾਏਗੀ ਜਦੋਂ ਅਸੀਂ ਆਪਣੀ ਉਸ ਸਰਜ਼ਮੀਨ ਨੂੰ ਦਰਿਆਏ ਜਮਨਾ ਤੋਂ ਵਾਘਾ ਤੱਕ ਇਹਨਾਂ ਤੋਂ ਪੂਰੀ ਤਰ੍ਹਾਂ ਲਿਬਰੇਟ ਕਰਵਾ ਕੇ ਖਾਲਿਸਤਾਨ ਨੇਸ਼ਨ ਉਸ ਧਰਤੀ ਦੇ ਉੱਤੇ, ਉਹੀ ਸਾਡੇ ਸਾਰੇ ਮਸਲਿਆਂ ਦਾ ਹੱਲ ਹੋਏਗਾ। ਉਹੀ ਸਾਡੇ ਉੱਤੇ ਜੋ ਇੱਕ ਤੋਂ ਬਾਅਦ ਇੱਕ ਕਹਿਰ ਢਾਇਆ ਜਾਂਦਾ ਹੈ ਉਸ ਸਭ ਦਾ ਜਵਾਬ ਹੋਏਗਾ। ਔਰ ਉਹਨਾਂ ਨੇ ਜਿਹੜਾ ਅਖੀਰ 'ਚ ਕਿਹਾ ਇਸ ਅੰਦੋਲਨ ਵਾਸਤੇ ਹਰੇਕ ਉਸ ਵੀਰ ਭੈਣ ਦਾ ਧੰਨਵਾਦ ਜਿਸ ਨੇ ਲੜਾਈ ਜਿੱਤਣ ਲਈ ਕਦੇ ਵੀ ਕਿਤੇ ਵੀ ਅਰਦਾਸ ਕੀਤੀ ਹੋਏਗੀ। ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਅਰਦਾਸ ਦੀ ਗੱਲ ਕਰਦੇ ਹਾਂ ਤੇ ਇਹ ਲੱਖਾਂ ਰੂਹਾਂ ਦੁਨੀਆ ਭਰ ਦੇ ਵਿੱਚ ਕਈ ਥਾਵਾਂ ਤੇ ਅਖੰਡ ਪਾਠ, ਕਈ ਥਾਵਾਂ ਤੇ ਲਗਾਤਾਰ ਰੋਜ਼ਾਨਾ 2 ਵੇਲੇ ਦੀ ਅਰਦਾਸ ਦਾ ਹੀ ਹਿੱਸਾ ਬਣ ਗਿਆ ਸੀ ਕਿ ਮਹਾਰਾਜ ਇਸ ਕਿਸਾਨ ਅੰਦੋਲਨ ਨੂੰ ਕਾਮਯਾਬੀ ਦੇਣ। ਪਰ ਮੈਂ ਕਲੋਜ਼ਿੰਗ ਤੋਂ ਪਹਿਲਾਂ
ਜਿਸ BBC ਸਟੋਰੀ ਦਾ ਵੀ ਜ਼ਿਕਰ ਕੀਤਾ ਸੀ। ਔਰ ਉਹ ਵੱਡੀਆਂ ਜਿਹੜੀਆਂ 5 ਕੌਮਾਂਤਰੀ ਹਸਤੀਆਂ ਇੰਟਰਨੈਸ਼ਨਲ ਪਰਸਨੈਲਿਟੀਜ਼ ਜਿਨ੍ਹਾਂ ਦੇ ਬੇਸ਼ੱਕ ਉਹਨਾਂ ਦਾ ਜਿਸ ਕਿਸਮ ਦਾ ਉਹਨਾਂ 'ਚੋਂ 1-2 ਐਸੇ ਨੇ ਜਿਨ੍ਹਾਂ ਨੂੰ ਅਸੀਂ ਵਿਦ ਕੰਟੈਂਪਟ ਦੇਖਦੇ ਹਾਂ ਉਹਨਾਂ ਦਾ, ਜੇ ਅਸੀਂ ਕਿਸੇ ਪੋਰਨ ਸਟਾਰ ਦੀ ਗੱਲ ਕਰੀਏ। ਪਰ ਮੈਂ ਬਹੁਤ ਵਾਰ ਦੇਖਦਾ ਕਿ ਜਿੱਥੇ ਕੁਝ ਮਾਮਲਿਆਂ 'ਚ ਸ਼ਰੀਫ ਆਦਮੀ ਆਪਣੇ ਆਪ ਨੂੰ ਕਹਾਉਣ ਵਾਲੇ ਜਾਂ ਜਿਨ੍ਹਾਂ ਨੂੰ ਸ਼ਰੀਫ ਕਿਹਾ ਜਾਂਦਾ ਹੈ ਉਹ ਤਾਂ ਕੰਨ ਵਲੇਟ ਕੇ ਪਾਸੇ ਚਲੇ ਜਾਂਦੇ ਨੇ, ਤੇ ਜਿਨ੍ਹਾਂ ਨੂੰ ਬਦਮਾਸ਼ ਕਿਹਾ ਜਾਂਦਾ ਹੈ, ਮੈਂ ਤਾਂ ਜਨਰਲ ਵੀ, ਉਹ ਆ ਕੇ ਕਈ ਵਾਰ ਖਲੋਂਦੇ ਨੇ। ਔਰ ਜੇ ਤੁਸੀਂ ਭਾਰਤ ਦੇ ਕਲਾਕਾਰਾਂ ਦਾ ਉਹਨਾਂ 'ਚ ਸਣੇ ਸੁਨੀਲ ਗਾਵਸਕਰ ਔਰ ਦੂਸਰੇ ਜਿਹੜੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਖਲੋਂਦੇ ਨੇ, RSS ਦੀ ਪੋਸਟਰ ਗਰਲ ਕੰਗਨਾ ਰਣੌਤ ਕਿਸ ਹੱਦ ਤੱਕ ਜਾਂਦੀ ਹੈ, ਅਜੇ ਵੀ ਉਸ ਨੇ ਆਪਣੇ ਕੰਨਾਂ ਨੂੰ ਵੀ ਜੀਭ ਲਾਈ ਹੋਈ ਹੈ। ਔਰ ਉਹ ਹੁਣ ਲਫ਼ਜ਼ ਤਾਂ ਕੀ ਕਹਿਣਾ, ਉਹ ਵਿਚਾਰੇ ਕੁੱਤੇ ਜਿਹੜੇ ਨੇ ਉਹ ਤਾਂ ਫਿਰ ਵੀ ਹਾਂ ਉਹਨਾਂ ਦੀ ਗੱਲ ਜਿਹੜਾ ਭੌਂਕਣ ਦੀ ਕਰੀਏ ਉਹਨਾਂ ਦਾ ਤਾਂ ਹਿੱਸਾ ਹੈ, ਉਹਨਾਂ ਦਾ ਸ਼ਾਇਦ ਇਸੇ 'ਚੋਂ ਹੀ ਉਹਨਾਂ ਦੀ ਨਸਲ ਕਾਇਮ ਹੈ। ਪਰ ਜਦੋਂ ਇਨਸਾਨੀ ਨਸਲ ਦੇ ਲੋਕ ਇਹ ਕੰਮ ਕਰਨ ਫਿਰ ਬੰਦਾ ਕਹਿੰਦਾ ਵੀ ਤੁਸੀਂ ਇਨਸਾਨ ਕਾਹਨੂੰ ਬਣਨਾ ਸੀ, ਜੇ ਤੁਹਾਡਾ ਆਹੀ ਕੰਮ ਸੀ ਤੇ ਰੱਬ ਤੋਂ ਮੰਗੋਗੇ ਵੀ ਤੁਸੀਂ ਉਹੀ ਬਣੋ ਜੋ ਤੁਸੀਂ ਕੰਮ ਕਰ ਰਹੇ ਹੋ। ਲੇਕਿਨ ਇਸ ਸਭ ਦੇ ਬਾਵਜੂਦ ਮੈਂ ਸਮਝਦਾ ਵੀ ਜਦੋਂ ਅਸੀਂ ਇੰਟਰਨੈਸ਼ਨਲਾਈਜ਼ ਕਰਨ ਦੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਆਪਣੇ ਮੈਂਬਰ ਪਾਰਲੀਮੈਂਟ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ, UK ਦੇ ਵਿੱਚ, ਅਮਰੀਕਾ 'ਚ US ਕਾਂਗਰੈਸ਼ਨਲ, ਸਿੱਖ ਕਾਕਸ, ਆਸਟ੍ਰੇਲੀਆ, ਨਿਊਜ਼ੀਲੈਂਡ, ਉਹ ਸਾਰੇ ਦੇ ਵਿੱਚ ਵੱਡੇ ਰੋਲ ਅਦਾ ਕੀਤੇ ਨੇ। ਲੇਕਿਨ ਇੱਕ ਜਿਹੜਾ ਵੱਡਾ ਨਾਂ ਜਿਹਨੇ ਇਸ ਮੂਵਮੈਂਟ 'ਚ ਇਨੀਸ਼ੀਅਲ ਜਦੋਂ 2 ਫਰਵਰੀ 2020 ਨੂੰ ਇਸ ਨੂੰ 2 ਫਰਵਰੀ 2021 ਨੂੰ ਟਵੀਟ ਕੀਤਾ, ਰਿਹਾਨਾ। ਔਰ ਅੱਜ ਰਿਹਾਨਾ ਦਾ ਨਾਂ ਫਿਰ ਜਿਹੜਾ ਮੀਡੀਆ ਦੇ ਵਿੱਚ ਚਰਚਾ 'ਚ ਹੈ, ਪੌਪ ਸਟਾਰ ਔਰ ਐਕਟਰੈਸ ਤਾਂ ਹੈ ਹੀ ਸੀ, ਪਰ ਜਦੋਂ ਰਿਹਾਨਾ ਨੇ ਕੀਤਾ ਟਵੀਟ, ਔਰ ਰਿਹਾਨਾ ਦੇ ਇੰਨੇ ਕੁ ਦੁਨੀਆ ਭਰ ਦੇ ਵਿੱਚ ਉਸ ਦੇ ਫਾਲੋਅਰ ਨੇ ਇਨ ਮਿਲੀਅਨਸ, ਔਰ ਉਸ ਦੇ ਉੱਤੇ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਵੀ ਇੱਕ ਵੱਡੀ ਗੱਲ ਹੋਈ ਹੈ ਕਿ ਜਦੋਂ ਰਿਹਾਨਾ ਦਾ ਜ਼ਿਕਰ, ਮੈਂ ਵੀ ਉਦੋਂ ਥੋੜਾ ਜਿਹਾ ਗੂਗਲ ਕੀਤਾ ਸੀ ਕਿ ਵੀ ਕਿਸ ਮੁਲਕ ਦੀ ਹੈ, ਕੀ ਹੈ, ਬਾਰਬਾਡੋਸ। ਬਾਰਬਾਡੋਸ ਮੁਲਕ ਕੈਰੀਬੀਅਨ ਮੁਲਕ, ਔਰ ਅੱਜ ਰਿਹਾਨਾ ਦਾ ਨਾਂ, ਔਰ ਮੈਂ ਸਮਝਦਾ ਵੀ ਇਹ ਵੀ ਕਈ ਵਾਰੀ ਅਵਾਰਡ ਹੁੰਦਾ ਸੱਚ ਨਾਲ ਖਲੋਣ ਦਾ। ਅੱਜ ਜਿਹੜਾ ਬਾਰਬਾਡੋਸ ਮੁਲਕ ਹੈ ਜਿਹੜਾ ਕਿ ਬ੍ਰਿਟਿਸ਼ ਬੇਸ਼ੱਕ ਕਾਮਨਵੈਲਥ ਦਾ ਹਿੱਸਾ ਹੈ, 55 ਸਾਲ ਪਹਿਲਾਂ ਉਹਨਾਂ ਨੂੰ ਆਜ਼ਾਦੀ ਮਿਲੀ ਸੀ, ਲੇਕਿਨ ਕੁਝ ਐਸੇ ਦੇਸ਼ ਨੇ, 16 ਦੇਸ਼ ਹੁਣ ਤੱਕ ਐਸੇ ਨੇ ਜਿਹੜੇ ਭਾਵੇਂ ਮੁਕੰਮਲ ਤੌਰ ਤੇ ਆਜ਼ਾਦ ਨੇ, ਪਰ ਉਹਨਾਂ ਦੇ ਵਿੱਚ ਅਜੇ ਵੀ ਕੁਈਨ ਹੈਡ ਆਫ ਦਾ ਸਟੇਟ ਹੈ, ਕੁਈਨ ਐਲਿਜ਼ਾਬੈਥ। ਉਹਨਾਂ ਦਾ ਜਿਹੜਾ ਕਰੰਸੀ ਹੈ ਉਸ ਦੇ ਉੱਤੇ ਰਾਣੀ ਦੀ ਤਸਵੀਰ ਹੁੰਦੀ ਹੈ, ਜਿਵੇਂ ਕੈਨੇਡਾ ਵੀ ਹੈ, ਆਸਟ੍ਰੇਲੀਆ ਹੈ, UK ਹੈ, ਜਮਾਇਕਾ। ਇਸੇ ਤਰ੍ਹਾਂ ਰਿਹਾਨਾ ਦਾ ਜਿਹੜਾ ਮੁਲਕ ਬਾਰਬਾਡੋਸ ਕੈਰੀਬੀਅਨ ਦੇ ਵਿੱਚ, ਉਹ ਵੀ ਬ੍ਰਿਟਿਸ਼ ਕਾਲੋਨੀ ਸੀ। 55 ਸਾਲ ਪਹਿਲਾਂ ਉਹਨੂੰ ਫਰੀडम ਮਿਲੀ। ਹਾਲਾਂ ਜੋ ਉੱਥੇ ਬ੍ਰਿਟਿਸ਼ ਨੇ ਕੀਤਾ 400 ਸਾਲ ਪਹਿਲਾਂ ਉੱਥੋਂ ਜਾ ਕੇ ਉਹਨਾਂ ਨੇ ਜਦੋਂ ਕਬਜ਼ਾ ਕੀਤਾ ਤੇ ਕਿਵੇਂ ਜਿਹੜੇ ਨੇ ਗੁਲਾਮ ਲਿਆਂਦੇ ਔਰ ਉੱਥੇ ਕਿਵੇਂ ਗੁਲਾਮਾਂ ਨੂੰ ਇਸਤੇਮਾਲ ਕੀਤਾ। ਔਰ ਅੱਜ ਜਦੋਂ ਬਾਰਬਾਡੋਸ ਨੇ ਆਪਣੇ ਆਪ ਨੂੰ ਰਾਣੀ ਤੋਂ ਮੁਕਤ ਕੀਤਾ, ਪ੍ਰਿੰਸ ਚਾਰਲਸ ਵੀ ਉੱਥੇ ਮੌਜੂਦ ਸੀ ਔਰ ਉੱਥੇ ਰਿਹਾਨਾ ਵੀ ਸੀ। ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਰਿਹਾਨਾ ਨੂੰ, ਕਿਉਂਕਿ ਰਿਹਾਨਾ ਨੇ ਉਸ ਧਰਤੀ ਦਾ ਮਾਣ ਵਧਾਇਆ, ਦੁਨੀਆ ਭਰ 'ਚ ਉਹਨੇ ਪਛਾਣ ਦਿੱਤੀ ਹੈ, ਉਸ ਨੂੰ ਨੈਸ਼ਨਲ ਹੀਰੋ ਦੇ ਤੌਰ 'ਤੇ ਬਾਰਬਾਡੋਸ ਨੇ ਜਿਹੜਾ ਹੈ ਉਹ ਐਲਾਨਿਆ। ਇਸ ਦੀ ਖਬਰ ਵੀ ਜਿਹੜੀ ਹੈ ਉਹ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਲੱਗੀ ਹੈ। ਬਾਰਬਾਡੋਸ ਡਿਕਲੇਅਰਸ ਰਿਹਾਨਾ ਇਹ ਨੈਸ਼ਨਲ ਹੀਰੋ। ਹੁਣ ਇਹੀ ਇੰਡੀਅਨ ਮੀਡੀਆ PTI ਖਬਰ ਦੇ ਰਹੀ ਹੈ ਕਿ ਬਾਰਬਾਡੋਸ ਡਿਕਲੇਅਰਡ ਹਿੱਟ ਸਿੰਗਰ ਰਿਹਾਨਾ ਏ ਨੈਸ਼ਨਲ ਹੀਰੋ ਐਟ ਇਟਸ ਰਿਪਬਲਿਕਨ ਸੈਲੀਬ੍ਰੇਸ਼ਨਸ ਇਨ ਹਰ ਹੋਮ ਟਾਊਨ ਆਫ ਬ੍ਰਿਜ ਟਾਊਨ। ਅੱਜ ਬ੍ਰਿਜ ਟਾਊਨ ਦੇ ਵਿੱਚ ਦਰਸ਼ਕ ਦੇਖ ਵੀ ਸਕਦੇ ਨੇ। ਔਰ ਮੈਂ ਸਮਝਦਾ ਹਾਂ ਵੀ ਇਹ ਹੈ ਕਿ ਜਿਵੇਂ ਰਿਹਾਨਾ ਦਾ ਨੂੰ ਜਦੋਂ ਉਹਨੇ ਟਵੀਟ ਕੀਤਾ ਔਰ ਉਹਦੇ 'ਚ ਉਹਨੇ ਇਹ ਕਿਹਾ, ਟਵੀਟ ਕਰਕੇ ਉਹਨੇ ਪੁੱਛਿਆ ਸੀ ਵੀ ਕੀ ਗੱਲ ਹੈ ਅੱਜ ਬਾਕੀ ਲੋਕ ਕਿੱਥੇ ਨੇ, ਕਿਉਂ ਨਹੀਂ ਕੋਈ ਬੋਲ ਰਿਹਾ ਕਿਸਾਨਾਂ ਦੇ ਨਾਲ। ਔਰ ਮੈਂ BBC ਦੀ ਸਟੋਰੀ ਦੇ ਉਸ ਹਿੱਸੇ ਨੂੰ ਕਿ ਜਿਹਦੇ 'ਚ ਜੋ ਕਮੈਂਟ ਉਹਨਾਂ ਨੇ ਕੀਤਾ, ਔਰ ਇਹ ਜਦੋਂ ਰਿਹਾਨਾ ਨੇ ਇਹ ਕਿਹਾ ਕਿ ਇਹ ਹੋਰ ਕਿਉਂ ਨਹੀਂ ਕੋਈ ਬੋਲ ਰਿਹਾ ਵੀ ਦਿੱਲੀ ਦੇ ਵਿੱਚ ਸਾਰਾ ਇੰਟਰਨੈਟ ਕੱਟ ਦਿੱਤਾ ਗਿਆ ਜਾਂ ਦੂਜਾ,
ਔਰ ਉਸ ਟਵੀਟ ਨੂੰ 3 ਲੱਖ ਉਸ ਦੇ ਸ਼ੇਅਰ ਹੋਏ ਔਰ 1 ਮਿਲੀਅਨ ਲਾਈਕਸ ਉਸ ਦੀਆਂ ਹੋਈਆਂ। ਔਰ ਅੱਜ ਰਿਆਨਾ ਜਿਹੜੀ ਆ ਆਪਣੀ ਨੈਸ਼ਨਲ ਹੀਰੋ ਬਣੀ ਹੈ ਉਸ ਦੇ ਮੁਲਕ ਦੀ। ਔਰ ਮੈਂ ਸਮਝਦਾ ਵੀ ਇਹ ਰਿਵਾਰਡ ਵੀ ਹੈ। 2 ਫਰਵਰੀ 2021 ਨੂੰ ਉਹਨਾਂ ਨੇ ਇਹ ਕੀਤਾ ਔਰ ਨਾਲ ਹੀ ਉਹਨਾਂ ਨੇ #farmers protest ਵੀ ਜਿਹੜਾ ਇਸ ਦੇ ਉੱਤੇ ਚਲਾਇਆ ਸੀ। ਹੁਣ ਦੂਸਰਾ ਜਿਹੜੀ ਪਰਸਨੈਲਿਟੀ ਜਿਹੜੀ ਹੈ ਉਸ ਦਾ ਜ਼ਿਕਰ ਬਿਲਕੁਲ ਬਾਲੜੀ ਉਮਰ ਦੀ, ਲੇਕਿਨ ਜਿਹਨੇ ਦੁਨੀਆ ਦੇ ਵਿੱਚ ਹੁਣ ਵੀ ਗਲੈਸਗੋ 'ਚ ਐਨਵਾਇਰਨਮੈਂਟ ਦੇ ਮੁੱਦੇ ਤੇ ਜਦੋਂ ਦੁਨੀਆ ਦੇ ਮੁਲਕ ਇਕੱਠੇ ਹੋਏ ਤੇ ਗ੍ਰੇਟਾ ਥਨਸਬਰਗ ਉਹਨੇ ਜਿਵੇਂ ਹਿਲਾਇਆ ਸਾਰੀ ਦੁਨੀਆ ਨੂੰ, ਲੀਡਰ ਬੈਠੇ ਨੇ ਸਿਰ ਨੀਵੇਂ ਕਰਵਾਇਆ ਉਹਨਾਂ ਦੇ ਕਿ ਵੀ ਤੁਸੀਂ ਸਭ ਝੂਠੇ ਹੋ, ਤੁਸੀਂ ਪੈਰਿਸ ਐਗਰੀਮੈਂਟ ਜੋ ਕੀਤਾ ਕਿਸੇ ਨੇ ਕੋਈ ਇੰਪਲੀਮੈਂਟ ਨਹੀਂ ਕੀਤਾ। ਪਰ ਉਸ ਦੀ ਆਵਾਜ਼ ਦੁਨੀਆ ਦੀ ਇੱਕ ਵੱਡੀ ਆਵਾਜ਼ ਹੈ। ਔਰ ਜਦੋਂ ਇਸ ਬੀਬੀ ਗ੍ਰੇਟਾ ਥਨਬਰਗ ਨੇ ਕਿਸਾਨਾਂ ਬਾਰੇ ਇਹ ਟਵੀਟ ਕਰਦਿਆਂ ਕਿਹਾ ਕਿ ਅਸੀਂ ਭਾਰਤ 'ਚ ਜੋ ਕਿਸਾਨਾਂ ਦੀਆਂ ਮੰਗਾਂ ਨੇ, ਉਹਨਾਂ ਦਾ ਅੰਦੋਲਨ ਹੈ, ਉਹਦੇ ਹੱਕ 'ਚ ਖੜੇ ਔਰ ਇਸ ਨੇ ਜਿਹੜਾ ਇਸ ਕਿਸਮ ਦਾ ਮਾਹੌਲ ਬਣਾ ਦਿੱਤਾ। ਉਹਨੇ ਕਿਹਾ ਵੀ ਸਟੈਂਡ ਇਨ ਸੋਲੀਡੈਰਿਟੀ ਵਿਦ ਦਾ ਫਾਰਮਰਸ ਪ੍ਰੋਟੈਸਟ ਇਨ ਇੰਡੀਆ। ਔਰ ਉਹਨੇ ਵੀ ਉਹੀ ਰਿਹਾਨਾ ਵਾਲਾ ਟਵੀਟ ਜਿਹੜਾ ਉਸ ਨੂੰ ਅੱਗੇ ਤੋਰਿਆ, ਕਿਉਂਕਿ 2 ਫਰਵਰੀ 2021 ਨੂੰ ਰਿਹਾਨਾ ਟਵੀਟ ਕਰਦੀ ਹੈ, 3 ਫਰਵਰੀ ਨੂੰ ਜਿਹੜਾ ਹੈ ਗ੍ਰੇਟਾ ਥਨਬਰਗ। ਔਰ ਇਸੇ ਮਾਮਲੇ 'ਚ ਹੀ ਫਿਰ ਜਿਹੜੀ ਦਿਸ਼ਾ ਬੱਚੀ ਦਾ ਮੈਂ ਜ਼ਿਕਰ ਕੀਤਾ ਹੈ ਕਰਨਾਟਕਾ ਦੀ, ਉਹਦੇ ਖਿਲਾਫ ਕੇਸ ਰਜਿਸਟਰ ਹੁੰਦਾ ਹੈ, ਖਾਲਿਸਤਾਨੀ ਟੂਲ ਕਿਟ ਔਰ CBI ਜਾ ਕੇ ਉਹਨੂੰ ਬੰਗਲੌਰ 'ਚੋਂ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ਹੁਣ ਮੀਆਂ ਖਲੀਫਾ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਪੋਰਨ ਸਟਾਰ ਹੈ, ਲੈਬਨਾਨ ਦੀ ਇੱਕ ਵੱਡੀ ਜਿਹੜੀ ਹੈ ਉਹ ਲੈਬਨਾਨ ਨਾਲ ਉਹਦਾ ਸੰਬੰਧ ਹੈ, ਉਹਨਾਂ ਦੀ ਮਾਡਲ ਰਹੀ ਹੈ ਤੇ ਉਸ ਨੇ ਇਸ ਦੇ ਆਵਾਜ਼ ਚੁੱਕੀ। ਹਾਲਾਂਕਿ ਕਈਆਂ ਨੇ ਰਿਡੀਕਿਊਲ ਵੀ ਕੀਤਾ ਕਿ ਜੀ ਦੇਖੋ ਆਪ ਉਹਦਾ, ਉਹਨੇ ਕਿਹਾ ਮੈਂ ਜੋ ਵੀ ਹਾਂ ਲੇਕਿਨ ਮੈਂ ਇਹ ਸਮਝਦੀ ਹਾਂ। ਔਰ ਉਹਨੇ ਤਾਂ ਰਾਦਰ ਇਹ ਕਿਹਾ ਕਿ ਇਹ ਉਹ ਪੀਰੀਅਡ ਸੀ ਕਿ ਜਦੋਂ ਕੰਗਣਾ ਨੇ ਮਾਤਾ ਮਹਿੰਦਰ ਕੌਰ ਜਿਹੜੀ ਬਜ਼ੁਰਗ ਮਾਂ, ਸਰੀਰ ਉਹਨਾਂ ਦਾ ਝੁਕਿਆ ਹੋਇਆ, ਉਹਨਾਂ ਦੀ ਫੋਟੋ ਦੇਖ ਕੇ ਕਿਹਾ ਸੀ ਇਹ ਤਾਂ ਉਹੀ ਸ਼ਾਹੀਨ ਬਾਗ ਵਾਲੀ ਬੀਬੀ ਹੈ 60 80 ਰੁਪਏ 'ਚ ਵਿਕਣ ਵਾਲੀ। ਤਾਂ ਉਹਨੇ ਕਿਹਾ ਸੀ ਵੀ ਤੂੰ ਆ ਕੇ ਗੋਹਾ ਚੁੱਕ, ਤੂੰ ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ। ਔਰ ਇਹਦੇ 'ਚ ਇਸ ਨੂੰ ਹੀ ਇਹਨੇ ਮੀਆਂ ਖਲੀਫਾ ਨੇ ਚੁੱਕਦਿਆਂ ਕਿਹਾ ਕਿ ਅੱਛਾ ਕਿਸਾਨ ਵਿਕੇ ਹੋਏ ਨੇ। ਔਰ ਇਸ 'ਚ ਉਹਨੇ ਕਿਹਾ ਕਿ ਇਹ ਨਹੀਂ ਵਿਕੇ ਹੋਏ ਨੇ ਅਦਾਕਾਰ ਤੁਹਾਡੇ ਜਿਹੜੇ ਆਵਾਜ਼ ਨਹੀਂ ਚੁੱਕਦੇ। ਮੈਂ ਉਮੀਦ ਕਰਦੀ ਹਾਂ ਕਿ ਇਹਨਾਂ ਨੂੰ ਕਾਸਟ ਕਰਨ ਵਾਲੇ ਡਾਇਰੈਕਟਰਾਂ ਨੂੰ ਅਵਾਰਡ ਸੀਜ਼ਨ ਦੌਰਾਨ ਨਜ਼ਰਅੰਦਾਜ਼ ਨਹੀਂ ਕੀਤਾ ਜਾਏਗਾ। ਮੈਂ ਕਿਸਾਨਾਂ ਨਾਲ ਖੜੀ ਹਾਂ। ਸੋ ਮੀਆਂ ਖਲੀਫਾ ਦੀ ਉਹਦੇ ਵੀ ਜਿਹੜਾ ਸੀ ਉਹਨੂੰ ਮਿਲੀਅਨਸ ਤੱਕ ਇਹ ਪਹੁੰਚਿਆ। ਫਿਰ ਲਿਲੀ ਸਿੰਘ, ਬੇਸ਼ੱਕ ਮੈਂ ਪ੍ਰੋਬ ਤਾਂ ਨਹੀਂ ਕੀਤਾ ਹੈ ਲੇਕਿਨ ਸਿੰਘ ਕੁਛ ਨਾ ਕੁਛ ਆਪਣੇ ਨਾਲ ਸੰਬੰਧ ਹੋਏਗਾ ਉਸ ਧਰਤੀ ਦੇ ਨਾਲ, ਪਰ ਇਹ ਬਹੁਤ ਵੱਡੀ YouTube ਸਟਾਰ ਹੈ ਔਰ ਉਹਦੇ 1 ਕਰੋੜ ਤੋਂ ਜ਼ਿਆਦਾ ਫਾਲੋਅਰ ਨੇ ਲਿਲੀ ਸਿੰਘ ਦੇ। ਔਰ ਉਹਨੇ ਕੀਤਾ ਕਿ ਗ੍ਰੈਮੀ ਅਵਾਰਡ ਦੇ ਫੰਕਸ਼ਨ ਜਦੋਂ ਗਈ ਤਾਂ ਉਹਨੇ ਜਿਹੜੀ ਮਾਸਕ ਵੀ ਲਾਈ ਹੋਈ ਸੀ ਉਹਦੇ ਤੇ ਸੀ ਕਿ ਆਈ ਸਟੈਂਡ ਵਿਦ ਫਾਰਮਰਸ। ਹੁਣ 1 ਕਰੋੜ ਤੋਂ ਜ਼ਿਆਦਾ ਜਿਹੜੇ YouTube ਫਾਲੋਅਰ ਨੇ ਉਹਨਾਂ ਤੱਕ ਇਹ ਗੱਲ ਪਹੁੰਚੀ ਔਰ ਉਹਨਾਂ ਨੇ ਹੋਰ ਵੀ ਆਪਣੇ ਟਵੀਟ ਵਕਤਨ ਕੀਤੇ। ਪਰ ਗ੍ਰੈਮੀ ਅਵਾਰਡ ਵਾਲਾ ਇਹ ਜਿਹੜਾ ਸੀ ਇਹਨੇ ਇੱਕਦਮ ਗ੍ਰੈਮੀ ਅਵਾਰਡ ਦਾ ਹੁਣ ਇੰਨੀ ਵੱਡੀ ਉਹ ਫੋਟੋ ਸ਼ੂਟ ਵਾਲੀ ਓਪਰਚੁਨਿਟੀ ਹੁੰਦੀ ਹੈ ਉਹਦੇ 'ਚ ਇਹ ਗੱਲ ਕਹੀ। ਫਿਰ ਇੰਟਰਨੈਸ਼ਨਲ ਲੈਵਲ ਦੇ ਕਮੇਡੀਅਨ ਹਸਨ ਮਿਨਹਾਜ਼ ਨੇ ਵੀ ਜਿਹੜਾ ਉਹਨਾਂ ਨੇ ਰਿਹਾਨਾ ਦੇ ਟਵੀਟ ਨੂੰ ਅੱਗੋਂ ਰੀਟਵੀਟ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਭਾਈ ਐਵੇਂ ਤੁਸੀਂ ਨਾ ਕਰੋ ਔਰ ਜਿਹੜੇ ਕਿਸਾਨਾਂ ਦੀਆਂ ਪ੍ਰੋਬਲਮਸ ਨੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਸੋ ਮੈਂ ਸਮਝਦਾ ਵੀ ਇਹ ਛੋਟੀ ਗੱਲ ਨਹੀਂ ਹੈ ਇਸ ਲੈਵਲ ਦੇ। ਹਾਲਾਂ ਮੈਂ ਤਾਂ ਬਹੁਤਿਆਂ ਬਾਰੇ ਕਿਉਂਕਿ ਮੇਰੇ ਕੋਈ ਫੀਲਡ ਆਫ ਇੰਟਰਸਟ ਵੀ ਨਹੀਂ ਹੈ, ਮੈਂ ਤਾਂ ਬਹੁਤ ਸਾਰੇ ਜਦੋਂ ਇਹ ਆਏ ਉਸ ਤੋਂ ਬਾਅਦ ਲੱਭਣਾ ਸ਼ੁਰੂ ਕੀਤਾ ਵੀ ਇਹ। ਪਰ ਹਸਨ ਮਿਨਹਾਜ਼ ਵੀ ਇੱਕ ਬਹੁਤ ਫੇਮਸ ਕਮੇਡੀਅਨ ਹੈ, ਇੰਟਰਨੈਸ਼ਨਲ ਉਹਦੀ ਆਡੀਅੰਸ ਹੈ। ਹੁਣ ਇਸੇ ਹੀ ਸਟੋਰੇਜ BBC ਦੀ ਹੈ ਕਿ ਇੰਡੀਅਨ ਸੈਲੀਬ੍ਰਿਟੀ ਜ਼ੀਰੋ ਆਲਾ ਉਹਨਾਂ ਦੇ ਵਿੱਚ ਉਹ ਆਪਣੀ ਬੀਬੀ ਭਾਸਕਰ ਔਰ ਆਪਣੀ ਗੁਲ ਪਨਾਂਗ ਔਰ ਦੂਜੇ ਤੀਜੇ 2 4 5 ਦੇ ਤੁਸੀਂ ਨਾਂ ਲੈ ਸਕਦੇ ਹੋ। ਹਾਂ, ਪੰਜਾਬੀ ਕਲਾਕਾਰਾਂ ਦੇ ਵਿੱਚ ਜਿਹੜਾ ਈਵਨ BBC ਨੇ ਵੀ ਜਿਨ੍ਹਾਂ ਨੂੰ ਕਿਹਾ ਕਿ ਭਾਈ ਉਹ ਨਾਲ ਖਲੋਤੇ, ਉਹਨਾਂ 'ਚ ਦਲਜੀਤ ਦੋਸਾਂਝ ਜਿਹੜਾ ਬਰਾਬਰ ਉਹਦੇ ਨਾਲ ਟੱਕਰ ਵੀ ਲੈਂਦਾ ਰਿਹਾ, ਰਣਜੀਤ ਬਾਵਾ, ਗੁਰਦਾਸ ਮਾਨ, ਹਰਭਜਨ ਮਾਨ, ਨਿਮਰਤ ਖਹਿਰਾ, ਸੁਨੰਦਾ ਸ਼ਰਮਾ, ਰੁਪਿੰਦਰ ਹਾਂਡਾ, ਗੁਲ ਪਨਾਂਗ, ਹਿਮਾਸ਼ੀ ਖੁਰਾਨਾ,
ਸਤਿੰਦਰ ਸੱਤੀ ਤੇ ਹੋਰ ਵੀ ਇਹ ਜਿਹੜੀਆਂ ਕੁਝ ਸ਼ਖਸੀਅਤਾਂ ਨੇ। ਸੋ ਮੈਂ ਸਮਝਦਾ ਵੀ ਆਉਣ ਵਾਲੇ ਦਿਨਾਂ 'ਚ ਜਦੋਂ ਇਹ ਚਰਚਾ ਹੁੰਦੀ ਰਹੇਗੀ ਤੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਬਣਿਆ ਕਿ ਜਿਹੜਾ ਮੋਦੀ ਰਜੀਮ ਇਸ ਸਾਰੇ ਨੂੰ ਵਿਦਨ ਦਾ ਕੰਟਰੀ ਘੁੱਟ ਕੇ ਸਿੱਖਾਂ ਦੇ ਗਲ 'ਚ ਖਾਲਿਸਤਾਨ ਦਾ ਔਰ ਦਹਿਸ਼ਤਗਰਦੀ ਤੇ ਫਿਰ ISI ਨਾਲ ਜੋੜ ਕੇ ਕਰਨਾ, ਉਹਨੂੰ ਉਸ ਸਾਰੀ ਕੈਦ 'ਚੋਂ ਕੱਢ ਕੇ ਇੰਟਰਨੈਸ਼ਨਲ ਲੈਵਲ ਤੇ ਜਦੋਂ ਇਸ ਲੈਵਲ ਦੇ, ਜਿਵੇਂ ਮੈਂ ਕਿਹਾ ਸੀ ਕਿ ਜਦੋਂ ਅਸੀਂ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਦੀ ਗੱਲ ਕਰਦੇ ਹਾਂ ਤੇ ਇਹੀ ਐਕਟਰਸ, ਪੌਪ ਸਟਾਰਸ ਔਰ ਕਾਮੇਡੀਅਨਸ ਅੱਜ ਦੀ ਨਸਲ ਦੇ ਜਿਹੜੇ ਨੇ ਉਹ ਸੈਲੀਬ੍ਰਿਟੀਜ਼ ਨੇ। ਔਰ ਇਹਨਾਂ ਦੀਆਂ ਵੀ ਖਾਸ ਮੈਂ ਸਮਝਦਾ ਵੀ ਸੇਵਾਵਾਂ ਨੇ ਇਸ ਮੂਵਮੈਂਟ ਨੂੰ ਇੰਟਰਨੈਸ਼ਨਲਾਈਜ਼। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ ਵਿਊਅਰਸ, ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।